ਜਿਹੜੇ ਲੋਕ ਅੱਜ ਉਸ ਮੁਜ਼ਾਹਰੇ ਵਿੱਚ ਉਸ ਪ੍ਰਦਰਸ਼ਨ ਵਿੱਚ ਸ਼ਾਮਲ ਨੇ, ਇਹ ਉਹੀ ਨੇ ਜਾਂ ਇਹਨਾਂ ਦੇ ਹੀ ਵੱਡੇ ਵਡੇਰੇ ਸੀ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਕਦੇ ਸਾਨੂੰ ਭੰਡਣ ਦਾ ਮੌਕਾ ਖੁੰਝਾਇਆ ਨਹੀਂ। ਸੁਪਰੀਮ ਕੋਰਟ ਦੇ ਵਿੱਚ ਵੀ ਲੋਕਾਂ ਨੇ ਚਾਰਾਜੋਈ ਕੀਤੀ। ਜਦੋਂ ਉਹ ਚਾਰਾਜੋਈ ਕੀਤੀ ਤਾਂ ਕਮਾਲ ਇਹ ਹੋਇਆ ਵੀ ਸੁਪਰੀਮ ਕੋਰਟ ਵਾਲੇ ਕਹਿੰਦੇ ਨਾ ਸਾਡੇ ਕੋਲੇ ਕੋਈ ਟਾਈਮ ਆ ਤੁਹਾਡੀਆਂ ਵੀਡੀਓਜ਼ ਦੇਖਣ ਦਾ ਵੀ ਤੁਹਾਡੇ ਤੇ ਜ਼ੁਲਮ ਹੋ ਰਿਹਾ, ਨਾ ਕੋਈ ਲੋੜ ਆ ਸਾਡਾ ਇਸ ਮਸਲੇ 'ਚ ਕੁਝ ਨਹੀਂ ਦਖਲ ਦੇਣ ਦਾ ਮੂਡ, ਤੁਸੀਂ ਜਾਣੋ ਮੋਦੀ ਸਰਕਾਰ ਜਾਣੇ। ਦੇਖੋ ਦਿੱਲੀ ਦੇ ਵਿੱਚ ਸ਼ਰੇਆਮ ਪਾਰਲੀਮੈਂਟ ਕੋਲ ਸੁਪਰੀਮ ਕੋਰਟ ਦੇ ਕੋਲ ਖਾਕੀ ਵਰਦੀ ਲੋਕਾਂ ਉੱਤੇ ਜ਼ੁਲਮ ਕਰ ਰਹੀ ਤੇ ਚੀਫ ਜਸਟਿਸ ਆਫ ਇੰਡੀਆ ਕਹਿੰਦਾ ਮੈਂ ਕੀ ਲੈਣਾ, ਤੇ ਆਪਣੇ ਇੱਥੇ ਕਈ ਬੰਦੇ ਸਾਨੂੰ ਮੱਤਾਂ ਦੇਈ ਜਾਣਗੇ। ਅਖੇ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਉਦੋਂ ਸੁਪਰੀਮ ਕੋਰਟ ਜਾਣਾ ਚਾਹੀਦਾ ਸੀ। ਉਹ ਭਾਰਤ ਦੀ ਸਾਰੀ ਜਿਹੜੀ ਐਲੀਟ ਆ, ਜਿਹਨੂੰ ਡੀਪ ਸਟੇਟ ਕਹਿੰਦੇ ਹੋ, ਜਿਹਨੇ ਹਿੰਦੂ ਰਾਸ਼ਟਰ ਬਣਾਉਣਾ, ਉਹ ਛਿੱਤਰ ਤਾਂ ਹਿੰਦੂਆਂ ਦੇ ਫੇਰਨ ਲੱਗੇ ਕਿਰਕ ਨਹੀਂ ਕਰਦੀ। ਕਿੰਨੀ ਬੇਕਿਰਕੀ ਤੇ ਬੇਰਹਿਮੀ ਨਾਲ ਜ਼ੁਲਮ ਹੋ ਰਹੇ, ਤੇ ਜਦੋਂ ਆਪਣਾ ਨੰਬਰ ਲੱਗੂ ਉਦੋਂ ਕੀ ਹੋਊ? ਉਲਟਾ ਸਾਰੇ ਭਾਰਤ ਵਿੱਚੋਂ ਜਿਹੜੇ ਭਾਗਵੇਂ ਬ੍ਰਿਗੇਡ ਦੇ ਪੱਕੇ WhatsApp ਯੂਨੀਵਰਸਿਟੀ ਜਿਹਨੂੰ ਕਹਿੰਦੇ ਆ, ਉਹ ਕਹਿ ਰਹੇ ਨੇ ਕਿ ਇਹਨਾਂ ਨਾਲ ਹੋਰ ਮਾੜੀ ਕਰੋ। ਭਾਰਤ ਦੇ ਵਿੱਚ ਪੰਜਾਬ ਤੋਂ ਬਾਹਰ ਲੋਕਾਂ ਨੂੰ ਲੱਗਦਾ ਵੀ ਆਪਾਂ ਪੰਜਾਬ ਦੇ ਵਿੱਚ ਸਾਰੇ ਹਿੰਦੂਆਂ ਦਾ ਪਤਾ ਨਹੀਂ ਕੀ ਵਡਾਂਗਾ ਕਰਨਾ ਸ਼ੁਰੂ ਕੀਤਾ ਹੋਇਆ। ਦੱਸੋ ਇੱਥੇ ਕਿਹੜਾ ਟੋਕੇ ਲਈ ਫਿਰਦਾ, ਗੰਡਾਸੇ ਚੱਕੀ ਫਿਰਦਾ ਵੀ ਹਰ ਰੋਜ਼ 30-35 ਹਿੰਦੂ ਵੱਢ ਕੇ ਘਰੇ ਮੁੜਦਾ? ਇੱਥੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ, ਉਦੋਂ ਵੀ ਨਹੀਂ ਸੀ 1984 ਤੋਂ ਪਹਿਲਾਂ, ਪਰ ਅਗਲਿਆਂ ਨੇ ਨੈਰੇਟਿਵ ਸਿਰਜਤਾ। ਉਹੀ ਨੈਰੇਟਿਵ ਇਸ ਮੌਕੇ ਦਿੱਲੀ ਵਾਲੇ ਧਰਨੇ ਦੇ ਖਿਲਾਫ ਪੂਰਾ ਵਿੱਢਿਆ ਹੋਇਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਵਿੱਚ ਜੋ ਭਾਰਤ ਦੇ ਵਿਦਿਆਰਥੀਆਂ ਦੇ ਵੱਲੋਂ ਨੀਟ ਦੀ ਪ੍ਰੀਖਿਆ ਦੇ ਮਾਮਲੇ ਵਿੱਚ ਧਰਨਾ ਚੱਲ ਰਿਹਾ, ਉਹਦੇ ਨਾਲ ਸਾਡੀ ਕੌਮ ਦਾ, ਸਾਡੇ ਸੰਘਰਸ਼ ਦਾ, ਸਾਡੀ ਆਇਡੈਂਟੀਟੀ ਦਾ, ਸਾਡੇ ਸਾਰੇ ਕਾਸੇ ਦਾ ਬੜਾ ਕੰਸਰਨ ਹੈ। ਉਥੋਂ ਪਿਛਲੇ 2 ਦਿਨ ਤੋਂ ਇਹ ਹਾਕਾਂ ਮਾਰੀਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਲੋਕ ਆ ਜਾਣ, ਜੇ ਸਿੱਖ ਆ ਜਾਣ ਤਾਂ ਗੱਲ ਬਣ। ਇਸ ਤਰੀਕੇ ਦੀ ਹਾਲ ਦਹਾਈ ਦੇ ਮੌਕੇ ਕਈ ਨੁਕਤੇ ਇੱਕਦਮ ਅੱਖਾਂ ਦੇ ਸਾਹਮਣੇ ਆ ਰਹੇ। ਸਭ ਤੋਂ ਪਹਿਲਾਂ ਤਾਂ ਇਹੀ ਦਿਮਾਗ 'ਚ ਆਉਂਦਾ, ਜਿਹੜੀ ਗੱਲ ਆਪਾਂ ਪਿਛਲੇ ਦਿਨੀ ਵੀ ਕਰਦੇ ਰਹੇ ਆ, ਕਿ ਜਿਹੜੇ ਲੋਕ ਅੱਜ ਉਸ ਮੁਜ਼ਾਹਰੇ ਵਿੱਚ ਉਸ ਪ੍ਰਦਰਸ਼ਨ ਵਿੱਚ ਸ਼ਾਮਲ ਨੇ, ਇਹ ਉਹੀ ਨੇ ਜਾਂ ਇਹਨਾਂ ਦੇ ਹੀ ਵੱਡੇ ਵਡੇਰੇ ਸੀ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਕਦੇ ਸਾਨੂੰ ਭੰਡਣ ਦਾ ਮੌਕਾ ਖੁੰਝਾਇਆ ਨਹੀਂ। ਤੇ ਕਿਸਾਨ ਸੰਘਰਸ਼ ਮੌਕੇ ਸਾਨੂੰ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ, ਪਾਕਿਸਤਾਨ ਦੇ ਏਜੰਟ, ਵਿਦੇਸ਼ੀ ਫੰਡਿੰਗ ਵਾਲੇ, ਇਹਨਾਂ ਨੂੰ ਪੈਸੇ ਕਿੱਥੋਂ ਆਉਂਦੇ ਆ, ਇਹ ਦਿੱਲੀ ਧਰਨਾ ਕਿਉਂ ਲਾਉਂਦੇ ਆ, ਇਹ ਮਾਹੌਲ ਖਰਾਬ ਕਰਦੇ ਆ, ਇਹੋ ਜਿਹੀਆਂ ਗੱਲਾਂ ਜਿੰਨੀਆਂ ਵੀ ਸਾਡੇ ਖਿਲਾਫ ਕੀਤੀਆਂ ਗਈਆਂ, ਇਹ ਉਹੀ ਲੋਕ ਨੇ ਜਿਹੜੇ ਅੱਜ ਦਿੱਲੀ 'ਚ ਧਰਨਾ ਲਾਈ ਬੈਠੇ ਨੇ। ਇਹ ਉਹ ਧਿਰ ਵਾ, ਜਾਂ ਤਾਂ ਇਹਨਾਂ ਨੇ ਆਪ ਵੀ ਕੀਤੀਆਂ ਨੇ ਜਾਂ ਇਹਨਾਂ ਦੇ ਵੱਡਿਆਂ ਵਡੇਰਿਆਂ ਨੇ, ਇਹਨਾਂ ਦੇ ਘਰਾਂ ਦੇ ਲੋਕਾਂ ਨੇ ਕੀਤੀਆਂ ਨੇ। ਤੇ ਜੇ ਮੌਕਾ ਮਿਲੇ ਅਗਲੇ ਸਾਲਾਂ 'ਚ ਇਹੀ ਸਾਰਾ ਕੁਝ ਇਹਨਾਂ ਨੇ ਵੀ ਕਰਨਾ। ਪਹਿਲੀ ਤਾਂ ਗੱਲ ਇਹ ਸਾਹਮਣੇ ਆਉਂਦੀ। ਦੂਜੀ ਗੱਲ ਇਹ ਆਉਂਦੀ ਹੈ ਕਿ ਪੰਜਾਬ ਦੀ ਧਰਤੀ ਉੱਤੇ ਅਮਿਤ ਅਰੋੜਾ, ਸੰਜੀਵ ਘਨੌਲੀ ਤੇ ਹੋਰ ਕਈ ਇਹੋ ਜਿਹੇ ਹਿੰਦੂ ਅੱਤਵਾਦੀ ਨੇ, ਹੈ ਤਾਂ ਉਹ 30-35 ਕਿ ਨੇ,
ਪਰ ਉਹ ਰੰਡੀ ਰੋਣਾ ਪੂਰਾ ਪਾ ਕੇ ਰੱਖਦੇ ਆ ਕਿ ਅਸੀਂ ਹਿੰਦੂਆਂ ਦੇ ਹਿੱਤਾਂ ਦੇ ਰਾਖੇ ਆ। ਇੱਥੇ ਹਿੰਦੂ ਸੁਰੱਖਿਆ ਸੰਮਤੀ, ਹਿੰਦੂ ਸ਼ਿਵ ਸੈਨਾ ਤੇ ਹੋਰ ਹਿੰਦੂ ਕੱਟੜਪੰਥੀ ਬਹੁਤ ਸਾਰੀਆਂ ਜਥੇਬੰਦੀਆਂ ਨੇ, ਜਿਨ੍ਹਾਂ ਦਾ ਦਾਅਵਾ ਹੀ ਇਹ ਆ ਕਿ ਅਸੀਂ ਤਾਂ ਹਿੰਦੂਆਂ ਦੀ ਰਾਖੀ ਲਈ ਸਿਰ ਤਲੀ ਤੇ ਰੱਖ ਕੇ ਲੜ ਰਹੇ ਹਾਂ। ਇਹ ਲੋਕ ਲਗਾਤਾਰ ਕਹਿੰਦੇ ਨੇ ਕਿ ਸਿੱਖ ਬੜੇ ਭੈੜੇ ਨੇ ਤੇ ਭਾਰਤ ਤੋਂ ਬਾਹਰ, ਪੰਜਾਬ ਤੋਂ ਬਾਹਰ ਕਹਿੰਦੇ ਸਿੱਖਾਂ ਨੂੰ ਅਕਲ, ਹਿੰਦੂਆਂ ਨੂੰ ਅਕਲ ਨਹੀਂ ਹੈਗੀ ਤੇ ਅਸੀਂ ਇੱਥੇ ਪਤਾ ਨਹੀਂ ਕਿਵੇਂ ਹਿੰਦੂਆਂ ਨੂੰ ਬਚਾਈ ਬੈਠੇ ਆ। ਸੋ ਜਿਹੜੀ ਇਹ ਗੱਲ ਆ ਇਹਨਾਂ ਦੀ, ਉਹ ਹੈ ਤਾਂ ਉਵੇਂ ਹੀ ਜਿਵੇਂ ਟਟੀਰੀ ਜਿਹੜੀ ਆ ਲੱਤਾਂ ਉੱਤੇ ਨੂੰ ਕਰਕੇ ਕਹਿੰਦੀ ਆ ਕਿ ਅਸਮਾਨ ਮੈਂ ਥੱਲਿਆ ਹੋਇਆ। ਪਰ ਇਹ ਜਿਹੜੇ ਹਿੰਦੂ ਅੱਤਵਾਦੀ ਆ, ਜਿਹੜੇ ਆਏ ਦਿਨ ਕੋਈ ਨਾ ਕੋਈ ਸਿਆਪਾ ਛੇੜ ਕੇ ਪੰਜਾਬ ਦੇ ਵਿੱਚ ਮਾਹੌਲ ਗੰਦਾ ਕਰੀ ਰੱਖਦੇ ਹੈ, ਜਿਨ੍ਹਾਂ ਦਾ ਫਾਦਰ ਜਿਹੜਾ ਹੈ ਉਹ ਲਾਲਾ ਜਗਤ ਨਾਰਾਇਣ, ਕਾਲੀ ਚਰਨ, ਜਿਹੜੇ ਪਹਿਲਾਂ ਠੋਕੇ ਤੇ ਜਿਵੇਂ ਸੁਧੀਰ ਕੁਮਾਰ ਸੂਰੀ, ਸੁਰਿੰਦਰ ਕੁਮਾਰ ਬਿੱਲਾ, ਇਹੋ ਜਿਹੇ ਇਹ ਲੋਕ, ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਹਾਕਾ ਮਾਰ ਰਹੇ। ਉਹ ਦਿੱਲੀ ਧਰਨੇ ਵਾਲੇ, ਦਿੱਲੀ ਧਰਨੇ ਵਾਲਿਆਂ ਨੂੰ ਸਭ ਤੋਂ ਪਹਿਲਾਂ ਤਾਂ ਪੰਜਾਬ ਵੱਲ ਜਦੋਂ ਇਹਨਾਂ ਦੀ ਨਜ਼ਰ ਜਾਵੇ ਤਾਂ ਜਿਹੜੇ ਹਿੰਦੂ ਦਹਿਸ਼ਤਗਰਦ ਇੱਥੇ ਗੰਦ ਪਾਉਂਦੇ ਆ, ਇਹਨਾਂ ਨੂੰ ਹਾਕਾ ਮਾਰਨੀਆਂ ਚਾਹੀਦੀਆਂ ਸੀ। ਸਾਡੀ ਤਾਂ ਗੱਲ ਹੀ ਹੋਰ ਆ। ਹੁਣ ਇੱਕ ਇੱਥੇ ਹੋਰ ਬੜਾ ਅਹਿਮ ਨੁਕਤਾ ਹੈ। ਜਿੱਦਣ ਦਿੱਲੀ ਦੀਆਂ ਸੜਕਾਂ ਉੱਤੇ ਇਹ ਸਾਰਾ ਕੁਝ ਵਾਪਰਿਆ, ਉਸੇ ਦਿਨ ਆਰਐਸਐਸ ਦੇ ਭਗਵੇਂ ਬ੍ਰਿਗੇਡ ਦੇ ਖਿਲਾਫ, ਬ੍ਰਾਹਮਣਵਾਦ ਦੇ ਹਮਲੇ ਦੇ ਖਿਲਾਫ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਮੁੰਡੇ ਕੁੜੀਆਂ ਨੇ ਵੀ ਲੜਾਈ ਲੜੀ। ਹੁਣ ਇਹ ਗੱਲ ਬੜੀ ਹੈਰਾਨੀ ਵਾਲੀ ਆ ਕਿ ਇੱਥੇ ਵੀ ਭਾਰਤੀ ਹਕੂਮਤ ਦੀ ਸ਼ਹਿ ਉੱਤੇ ਖਾਕੀ ਵਰਦੀ ਨੇ ਬ੍ਰਾਹਮਣਵਾਦ ਦੀ ਹਮਾਇਤ ਵਿੱਚ ਵਿਰੋਧ ਕਰ ਰਹੇ ਮੁੰਡੇ ਕੁੜੀਆਂ ਦੇ ਉੱਤੇ ਬਹੁਤ ਜ਼ੁਲਮ ਕੀਤਾ। ਚੰਡੀਗੜ੍ਹ ਦੇ ਵਿੱਚ ਜਦੋਂ ਖਾਕੀ ਵਰਦੀ ਨੇ ਕਹਿਰ ਢਾਇਆ ਤਾਂ ਇੱਥੇ ਜਿਹੜੇ ਸਾਡੇ ਪੰਜਾਬ ਦੇ ਧੀਆਂ ਪੁੱਤ ਲੜ ਰਹੇ ਸੀ, ਉਹਨਾਂ ਨੇ ਕਿਸੇ ਯੂਪੀ ਬਿਹਾਰ ਨੂੰ ਜਾਂ ਦਿੱਲੀ ਦੱਖਣ ਨੂੰ ਤਾਂ ਕੀ ਹਾਕਾਂ ਮਾਰਨੀਆਂ ਸੀ, ਉਹਨਾਂ ਨੇ ਤਾਂ ਪੰਜਾਬ ਦੇ ਸਾਡੇ ਹੋਰ ਸਿੱਖਾਂ ਨੂੰ ਵੀ ਨਹੀਂ ਕਿਹਾ ਵੀ ਆਓ ਇੱਥੇ ਅਸੀਂ ਲੜ ਰਹੇ ਹਾਂ, ਤੁਸੀਂ ਘਰੇ ਬੈਠੇ ਹੋ। ਇਹਨਾਂ ਨੂੰ ਕਿਉਂ ਇੰਨਾ ਯਕੀਨ ਆ ਕਿ ਅਸੀਂ ਆਪੇ ਸਾਰ ਲਾਂਗੇ, ਤੁਸੀਂ ਘਰੇ ਬੈਠੋ। ਤੇ ਦਿੱਲੀ ਧਰਨੇ ਵਾਲਿਆਂ ਨੂੰ ਪਹਿਲੇ ਝਟਕੇ ਹੀ ਕਿਉਂ ਲੱਗਣ ਲੱਗ ਗਿਆ ਵੀ ਸਾਤੋਂ ਨਹੀਂ ਗੱਲ ਬਣਨੀ, ਪੰਜਾਬ ਵਾਲਿਓ ਆ ਜਾਓ ਅਸੀਂ ਮਾਰੇ ਜਾਣਾ। ਇਹ ਗੱਲਾਂ ਕੌਮਾਂ ਦੇ ਕਿਰਦਾਰ ਨਾਲ, ਕੌਮਾਂ ਦੇ ਇਖਲਾਕ ਨਾਲ ਸੰਬੰਧਿਤ ਨੇ। ਮੈਂ ਇੱਥੇ ਇੱਕ ਹੋਰ ਫਿਤਰਤ ਦੀ ਗੱਲ ਕਰਨੀ ਚਾਹੁੰਦਾ। ਫਿਤਰਤ ਇਹ ਹੈ ਕਿ ਇੱਕ ਬਹੁਤ ਹੀ ਗੰਦੇ ਜਿਹੇ ਪੁਲਸੀਏ ਨੇ, ਉਹਦਾ ਨਾਂ ਰਾਠੀ ਕਰਕੇ ਹੈ, ਉਹਨੇ ਕੀ ਕੀਤਾ, ਨਵੀਨ ਰਾਠੀ ਉਹਦਾ ਨਾਂ, 3 ਸਟਾਰ ਉਹਦੇ ਮੋਢੇ ਤੇ ਆ, ਥਾਣੇਦਾਰ ਜਾਂ ਛੋਟਾ ਥਾਣੇਦਾਰ ਹੋਊਗਾ। ਉੱਥੇ ਜਦੋਂ ਸਾਰੇ ਧਰਨੇ ਤੋਂ ਲੋਕ ਇੱਧਰ ਉੱਧਰ ਹੋ ਰਹੇ ਸੀ, ਇੱਕ ਨੌਜਵਾਨ ਬੱਚੀ, ਹਿੰਦੂਆਂ ਦੀ ਧੀ, ਇਹ ਹਿੰਦੂ ਆ ਰਾਠੀ, ਥਾਣੇਦਾਰ, ਪੁਲਸੀਆ, ਖਾਕੀ ਵਰਦੀ ਵਾਲਾ, ਜਦੋਂ ਉਹ ਬਾਕੀ ਕੁੜੀਆਂ ਮੁੰਡਿਆਂ ਦੇ ਨਾਲ ਇੱਕ ਪਾਸੇ ਨੂੰ ਹਟਣ ਲਈ ਹੋ ਰਹੇ ਸੀ, ਉਸ ਮਟਿਆਰ ਦੇ ਪਿਛਲੇ ਪਾਸੇ ਗਲਤ ਥਾਂ ਤੇ ਉਹਦੇ ਡੰਡਾ, ਜਿਹੜਾ ਪੁਲਸੀਆ ਡੰਡਾ ਹੁੰਦਾ, ਉਹਦੇ ਬੜੇ ਭੈੜੇ ਤਰੀਕੇ ਨਾਲ ਵੀਡੀਓ ਬਣੀਆਂ, ਉਹਦੀਆਂ ਸਟਿਲ ਫੋਟੋਆਂ। ਕੱਲ ਦਾ ਬੜਾ ਰੌਲਾ ਪਿਆ ਹੋਇਆ ਵੀ ਇਹ ਕਿੰਨੀ ਘਟੀਆ ਕਰਤੂਤ ਕੀਤੀ। ਉਹਦੇ ਹੇਠਾਂ ਉਹਨੇ ਲਾ ਕੇ ਉਹਨੂੰ ਧੱਕਿਆ, ਪਰ ਉਹ ਬੱਚੀ ਵਿਚਾਰੀ ਆਪਦੀ ਇੱਜ਼ਤ ਜਾਂ ਆਪਦੀ ਜਾਨ ਬਚਾਉਣ ਲਈ ਜਾਂ ਸੱਟ ਤੋਂ ਬਚਣ ਲਈ ਭੱਜ ਕੇ ਅੱਗੇ ਲੰਘ ਗਈ। ਪਰ ਇਹਦੀ ਵੀਡੀਓ ਜਿਹੜੀ ਜਦੋਂ ਦੇਖਦੇ ਹੋ ਤਾਂ ਇਹਨਾਂ ਦੇ ਗੰਦੇ ਕਿਰਦਾਰ ਦੀ, ਖਾਕੀ ਵਿੱਚ ਜਿਹੜੀ ਗੰਦਗੀ ਲੁਕੀ ਹੈ। ਔਰ ਇਹ ਕੱਲੀ ਇਹ ਨਹੀਂ ਕਿ ਇਸ ਪੁਲਸੀਏ ਦੇ, ਇਹ ਸਾਰੇ ਭਾਰਤ ਦੀ ਪੁਲਿਸ ਇਹੋ ਜਿਹੀ ਘਟੀਆ, ਲੁੱਚੀ, ਕਮੀਨੀ, ਨੀਚ ਬਣਾਈ ਹੋਈ ਹੈ ਭਾਰਤੀ ਸਿਸਟਮ ਨੇ ਕਿ ਲੋਕਾਂ ਨਾਲ ਇਉਂ ਬਿਹੇਵ ਕਰੋ। ਔਰ ਇਹਨੂੰ ਹੀਰੋ ਮੰਨਿਆ ਜਾ ਰਿਹਾ ਉਹ ਪੁਲਸੀਆਂ ਦੇ ਵਿੱਚ ਵੀ, ਇਹਨੇ ਬਹੁਤ ਵੱਡੀ ਮਾਰਕਾ ਮਾਰਿਆ ਇਹਨੇ।
ਇਹੋ ਜਿਹੀਆਂ ਘੱਟੋ ਘੱਟ 35-40 ਅਸਭਿਅਕ ਫੂਹੜ ਕਰਤੂਤਾਂ ਕਰਦੇ ਪੁਲਿਸੀਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਨੇ, ਕਿਉਂਕਿ ਕਿਸਾਨ ਸੰਘਰਸ਼ ਮੌਕੇ ਬਹੁਤੇ ਉੱਥੇ ਸਾਡੇ ਬਜ਼ੁਰਗ ਵੱਡੀ ਉਮਰ ਦੇ ਲੋਕ ਸੀ। ਉਹਨਾਂ ਕੋਲ ਜਾਂ ਤਾਂ ਮੋਬਾਈਲ ਹੁੰਦਾ ਹੀ ਨਹੀਂ, ਜੇ ਹੋਵੇ ਤਾਂ ਦੂਜਾ ਹੁੰਦਾ ਨੰਬਰਾਂ ਜਿਹਾ ਵਾਲਾ, ਘਰੇ ਫੋਨ ਕਰ ਲੈਣਾ, ਬਾਕੀ ਝਗੜੇ ਝਮੇਲੇ 'ਚ ਕਿਤੇ ਡਿੱਗ ਨਾ ਪਵੇ। ਉਹਨਾਂ ਨੇ ਜਦੋਂ ਉੱਥੇ ਗੰਦ ਪਾਇਆ ਬਾਹਮਣਵਾਦੀਆਂ ਨੇ ਤੇ ਖਾਕੀ ਵਰਦੀ ਨੇ ਕਿਸਾਨ ਮੋਰਚੇ ਦੌਰਾਨ, ਉਹਨਾਂ ਨੇ ਵੀਡੀਓ ਸ਼ੀਡੀਓ ਵਿਚਾਰਿਆਂ ਨੇ ਕੀ ਬਣਾਉਣੀ ਕਰਨੀ ਸੀ, ਉਹ ਆਪਦੇ ਬਚਾਅ ਲਈ ਪਿੱਛੇ ਹਟ ਜਾਂਦੇ ਰਹੇ। ਇਹ ਲੰਮੀ ਲੜਾਈ, ਕਿਉਂਕਿ ਕਾਮਰੇਡ ਭਾਈਚਾਰੇ ਦੇ ਉੱਥੇ ਕਹਿੰਦੇ ਸੀ ਵੀ ਆਪਾਂ ਸ਼ਾਂਤੀ ਰੱਖਣੀ ਆ, ਤੇ ਸ਼ਾਂਤੀ ਰੱਖਦਿਆਂ ਹੋਇਆਂ ਸਾਡੇ ਬਜ਼ੁਰਗਾਂ ਦੀਆਂ ਜਾਨਾਂ ਵੀ ਗਈਆਂ ਤੇ ਕਈ ਵਾਰ ਪੱਗਾਂ ਲੱਥੀਆਂ ਤੇ ਕਈ ਵਾਰ ਉੱਥੇ ਬਹੁਤ ਸ਼ਰਮਨਾਕ ਸਾਡੇ ਲਈ ਹਾਲਾਤ ਪੈਦਾ ਹੋਏ, ਪਰ ਡਟੇ ਰਹੇ ਲੋਕ। ਉਸ ਮੋਰਚੇ ਮੌਕੇ ਵੀਡੀਓਜ਼ ਬਣਦੀਆਂ ਤਾਂ ਹੋਣ ਵਾਲੀਆਂ ਵੀਡੀਓਜ਼ ਵਰਗੀਆਂ ਹੀ ਹੋਣੀਆਂ ਸੀ। ਹੁਣ ਇਸ ਮੋਰਚੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੇ, ਸਾਰਿਆਂ ਦੇ ਕੋਲੇ 2-2 ਮੋਬਾਈਲ ਨੇ, ਇੱਕ ਛੱਡ ਕੇ, ਤੇ ਹਰ ਘਟਨਾ ਦੀ ਵੀਡੀਓ ਬਣ ਜਾਂਦੀ। ਇਹ ਬੁੱਚੜ ਪੁਲਸੀਏ ਆਪ ਹੀ ਗੱਡੀਆਂ ਭੰਨ ਕੇ ਇਹ ਮਾਹੌਲ, ਇਹ ਨੈਰੇਟਿਵ ਸਿਰਜਣ ਦਾ ਯਤਨ ਕਰਦੇ ਨੇ ਕਿ ਮੋਰਚੇ ਵਾਲੇ ਸੰਘਰਸ਼ੀ ਲੋਕਾਂ ਨੇ ਆਹ ਕੁਛ ਕੀਤਾ ਤਾਂ ਅਸੀਂ ਇਹ ਜਿਹੜਾ ਹੈਗਾ ਇਹਨਾਂ ਤੇ ਡਾਂਗ ਭਰਾਈ ਆ, ਤਾਂ ਉਹਦੀ ਵੀਡੀਓ ਬਣ ਜਾਂਦੀ ਆ, ਆਪ ਡੰਡਾ ਮਾਰ ਕੇ ਭੰਨ ਰਹੇ, ਹੋਰ ਬੜਾ ਕੁਛ। ਇੱਥੋਂ ਤੱਕ ਕਿ ਇੱਕ ਗੱਡੀ ਭੰਨੀ ਖੜੀ ਆ, ਉਹਦੀ ਵੀਡੀਓ ਬਣਾ ਰਹੇ ਨੌਜਵਾਨ ਨੇ ਕੀਤਾ ਕੀ ਕਿ ਉਹਦਾ ਨੰਬਰ ਜਿਹੜਾ ਭਰਿਆ ਐਪ ਦੇ ਵਿੱਚ ਵੀ ਇਹ ਗੱਡੀ ਜਿਹੜੀ ਆ ਕਿਹਦੀ ਆ, ਤੇ ਇੱਥੇ ਟੁੱਟੀ ਭੱਜੀ ਪਈ ਆ, ਇਹਦੇ ਉੱਤੇ ਦੋਸ਼ ਲਾਇਆ ਜਾ ਰਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਗੱਡੀ ਭੰਨ ਦਿੱਤੀ। ਉਹਨੇ ਉਹਦੀ ਐਪ ਜਦੋਂ ਵਿੱਚ ਉਹਦੀ ਸਰਕੀ ਸਾਰਾ ਉਹਨੂੰ ਟਰੇਸ ਕਰਨਾ ਸ਼ੁਰੂ ਕੀਤਾ, ਸਾਰੇ ਕਾਸੇ ਦੀ ਵੀਡੀਓ ਬਣੀ ਹੋਈ ਆ ਵੀ ਇਹ ਗੱਡੀ ਅਕਸਰ ਹੀ ਫਲਾਣੇ ਥਾਂ ਤੇ ਜਾਂਦੀ ਆ, ਤੇ ਇਸ ਗੱਡੀ ਦੇ ਉੱਤੇ ਇੰਨੇ ਥਾਂ ਦੇ ਉੱਤੇ ਆ ਫਾਈਨ ਪਏ ਨੇ ਜਦੋਂ ਆਪਾਂ ਕੋਈ ਰੈੱਡ ਲਾਈਟ ਜੰਪ ਕਰਦੇ ਆ ਜਾਂ ਕੋਈ ਹੋਰ ਗਲਤ ਹਰਕਤ ਕੀਤੀ ਗੱਡੀ ਵਾਲਿਆਂ ਨੇ, ਉਹ ਸਾਰਾ ਰਿਕਾਰਡ ਜਦੋਂ ਆਈ ਜਾਂਦਾ, ਫਿਰ ਅਖੀਰ ਉਹਦੇ ਉੱਤੇ ਆਉਂਦਾ ਕਿ ਜਨਵਰੀ ਮਹੀਨੇ 'ਚ ਐਤਕੀ ਕੋਈ ਵੱਡਾ ਪ੍ਰਦਰਸ਼ਨ ਸੀ, ਜਿੱਥੇ ਗੱਡੀਆਂ ਜਿਹੜੀਆਂ ਨੇ ਉਸ ਪ੍ਰਦਰਸ਼ਨ ਦੌਰਾਨ ਬਹੁਤ ਸਾਰੀਆਂ ਡੈਮੇਜ ਹੋਈਆਂ, ਬਹੁਤ ਸਾਰੀਆਂ ਗੱਡੀਆਂ ਦਾ ਨੁਕਸਾਨ ਹੋਇਆ, ਤੇ ਇਹ ਗੱਡੀ ਵੀ ਉੱਥੇ ਭੰਨੀ ਟੁੱਟੀ ਗਈ। ਹੁਣ 6 ਮਹੀਨਿਆਂ ਬਾਅਦ ਉਹ ਗੱਡੀ ਜਿਹੜੀ ਕਿਤੇ ਖੂੰਜੇ ਲਾ ਕੇ ਰੱਖੀ ਹੋਣੀ ਆ, ਉਹਨੂੰ ਰਾਤੋਂ ਰਾਤ ਚੱਕ ਕੇ ਕ੍ਰੇਨ ਕਰੂਨ ਰਾਹੀਂ ਇੱਥੇ ਲਿਆ ਕੇ ਕਹਿੰਦੇ ਜੀ ਇਹ ਗੱਡੀ ਇੱਥੇ ਪ੍ਰਦਰਸ਼ਨਕਾਰੀਆਂ ਨੇ ਭੰਨ, ਮੁੰਡਿਆਂ ਨੇ ਉਹ ਸਾਰਾ ਡਾਟਾ ਕੱਢ ਕੇ ਦਿਖਾ। ਹੁਣ ਇਹ ਜਿਹੜੇ ਨੌਜਵਾਨ ਆਪਦੇ ਹੱਕ ਲਈ ਲੜ ਰਹੇ ਨੇ, ਇਹਨਾਂ ਨਾਲ ਹਮਦਰਦੀ ਤਾਂ ਹੈ, ਪਰ ਉਹ ਹਮਦਰਦੀ ਨਾਲ ਦੀ ਨਾਲ ਅਸੀਂ ਸੁਚੇਤ ਵੀ ਰਹਿਣਾ। ਹੁਣ ਜਿਹੜੇ ਇੱਥੇ ਬੱਚਿਆਂ ਤੇ ਜਾਂ ਖਾਸ ਤੌਰ ਤੇ ਬੱਚੀਆਂ ਨਾਲ ਜੋ ਵਾਪਰਿਆ, ਉਹਦਾ ਪਾਰਲੀਮੈਂਟ 'ਚ ਵੀ ਰੌਲਾ ਪਿਆ ਕਿ ਤੁਸੀਂ ਪੁਲਿਸੀਆਂ ਨੇ ਕਿਵੇਂ ਉੱਥੇ ਬੱਚੀਆਂ ਦੇ ਲੀੜੇ ਪਾੜੇ, ਕਿਵੇਂ ਛਾਤੀਆਂ ਤੇ ਵਾਰ ਕੀਤੇ ਐ, ਤੇ ਜੋ ਜ਼ੁਲਮ ਕੀਤਾ ਉਹਦੀ ਸਾਰੀ ਗੱਲ ਅੱਜ ਪਾਰਲੀਮੈਂਟ 'ਚ ਵੀ ਰੌਲਾ ਪੈ ਰਿਹਾ। ਗੱਲ ਇਹ ਹੈ ਕਿ ਇੱਕ ਹਿੰਦੂ ਭਰਾ ਵੀਡੀਓ ਪਾ ਕੇ ਕਹਿ ਰਿਹਾ ਹੈ ਕਿ ਇਹਨਾਂ ਪੁਲਿਸੀਆਂ ਨੇ ਜੋ ਆਪਣੀਆਂ ਧੀਆਂ ਭੈਣਾਂ ਨਾਲ ਕੀਤਾ, ਜੋ ਬੱਚਿਆਂ ਨਾਲ ਆਪਣੇ ਨਾਲ ਕਰ ਰਹੇ ਆ, ਇਹ ਤਾਂ ਬੜੇ ਜਲਾਦ ਨੇ, ਇਹਨਾਂ ਦੀ ਅੰਦਰਲੀ ਮਨੁੱਖਤਾ ਮਰੀ ਹੋਈ ਹੈ। ਤੇ ਉਹਨੇ ਕਿਹਾ ਕਿ ਸਿੱਖੋ, ਮੁਸਲਮਾਨੋ, ਈਸਾਈਓ, ਉੱਤਰੀ ਭਾਰਤ ਦੇ ਲੋਕੋ, ਤੁਸੀਂ ਮੇਰੀਆਂ ਵੀਡੀਓਜ਼ ਦੇਖਦੇ ਹੋ ਕਿਉਂਕਿ ਉਹ ਯੂਟਿਊਬਰ ਹੋਣਾ। ਕਹਿੰਦਾ ਮੇਰੀ ਇੱਕੋ ਹੀ ਬੇਨਤੀ ਹੈ ਕਿ ਆਪਦੀਆਂ ਧੀਆਂ ਪੁੱਤਾਂ ਦੇ ਰਿਸ਼ਤੇ ਇਹਨਾਂ ਪੁਲਿਸੀਆਂ ਨਾਲ ਕਰਨੇ ਬੰਦ ਕਰ ਦਿਓ। ਇਹ ਬਹੁਤ ਮਾੜੇ ਆ, ਇਹਨਾਂ ਦਾ ਅਖਲਾਕ ਹੈ ਨਹੀਂ। ਇਹੋ ਜਿਹੀਆਂ ਗੱਲਾਂ ਉਹ ਜਦੋਂ ਕਰ ਰਿਹਾ ਤੇ ਮੇਰੇ ਮਨ ਵਿੱਚ ਆ ਰਿਹਾ ਸੀਗਾ ਕਿ ਉੱਥੇ ਬਹੁਤ ਮਾੜਾ ਵਾਪਰਿਆ, ਬਹੁਤ ਮਾੜਾ ਵਾਪਰਿਆ, ਪਰ ਜਿਹੜਾ ਉੱਥੇ 2 ਦਿਨ
ਹਜੇ ਹੋਏ ਨੇ। ਅਸੀਂ ਤਾਂ 1978 ਤੋਂ ਖਾਕੀ ਵਰਦੀ ਦਾ ਕਹਿਰ ਝੱਲ ਰਹੇ ਹਾਂ। ਇੱਥੇ ਤਾਂ ਡਾਂਗਾ ਮਾਰੀਆਂ ਨੇ, ਸਾਡੇ ਤਾਂ ਧੀਆਂ ਪੁੱਤਾਂ ਨੂੰ ਘਰਾਂ ਚੋਂ ਚੱਕ ਕੇ ਲਿਜਾ ਕੇ ਮੁਕਾਬਲੇ ਬਣਾ ਕੇ ਉਹਨਾਂ ਦੇ ਇਨਾਮ ਲੈ ਲਏ, ਫਿਰ ਸਾਨੂੰ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਦਿੱਤੀਆਂ। ਇਸ ਖਾਕੀ ਵਰਦੀ ਨੇ ਜੋ ਜਲਾਦਪੁਣਾ, ਜੋ ਬੁੱਚੜਪੁਣਾ ਸਾਡੇ ਨਾਲ ਕੀਤਾ, ਪੰਜਾਬ 'ਚ ਕੀਤਾ, ਸਿੱਖਾਂ ਨਾਲ ਕੀਤਾ, ਉਹਦੇ ਮੁਕਾਬਲੇ ਤੂੰ ਅੱਜ ਹੀ ਕਹਿਣ ਲੱਗ ਗਿਆ ਭਰਾਵਾ ਕਿ ਧੀਆਂ ਪੁੱਤਾਂ ਦੇ ਰਿਸ਼ਤੇ ਨਾ ਕਰੋ ਪੁਲਸੀਆਂ ਨਾਲ, ਤੇ ਅਸੀਂ ਕੀ ਕਰੀਏ, ਕਿਹੜੇ ਖੂਹ 'ਚ ਡਿੱਗੀਏ? ਸਾਡੀ ਤਾਂ ਗੱਲ ਹੀ ਨਰਾਲੀ ਬਣੀ ਪਈ ਆ। ਤੂੰ ਹੈਗਾ ਸੀ ਹਿੰਦੂ, ਤੂੰ ਗੱਲ ਕਹਿ ਲਈ, ਆਪਦੀ ਭੜਾਸ ਕੱਢ ਲਈ, ਤੇ ਜੇ ਅਸੀਂ ਕਹਿ ਦਈਏ ਕਿ ਭਾਰਤ ਦੀ ਪੁਲਿਸ, ਭਾਰਤ ਦੀ ਖਾਕੀ ਵਰਦੀ, ਇਹਦਾ ਕੋਈ ਅਖਲਾਕ ਨਹੀਂ, ਕਰਤਾਰ ਨਹੀਂ, ਇਹ ਬਹੁਤ ਗਲਤ ਚੱਲ ਰਹੇ ਨੇ, ਸਾਡੇ ਉੱਤੇ ਜ਼ੁਲਮ ਕਰਦੇ ਨੇ, ਸਾਡੇ ਹੱਕ 'ਚ ਤਾਂ ਕਿਹਨੇ ਬੋਲਣਾ? ਪੰਜਾਬ ਤੋਂ ਬਾਹਰ ਤਾਂ ਸਾਰਾ ਭਾਰਤ ਇਕਜੁੱਟ ਹੋ ਕੇ ਕਲੈਪਿੰਗ ਕਰੂਗਾ ਕਿ ਵਧੀਆ ਤੁਹਾਡੇ ਨਾਲ ਇਹ ਪੁਲਸੀਏ ਆਹ ਕੁਛ ਕਰਦੇ ਆ। ਜੇ ਇਹ ਪੁਲਸੀਏ ਤੁਹਾਡੇ ਤੇ ਸਿੱਖੋ ਜ਼ੁਲਮ ਕਰਦੇ ਆ ਪੰਜਾਬ 'ਚ, ਇਹ ਤਾਂ ਹੀਰੋ ਨੇ, ਹੀਰੋ। ਤੇ ਇਹ ਵੀ ਗੱਲ ਕਿ ਪੰਜਾਬ ਦੇ ਵਿੱਚ ਵੀ ਇੱਕ ਇਹੋ ਜਿਹੀ ਨਸਲ, ਨਸਲ ਕਹੀਏ, ਇੱਕ ਨਸਲ ਹੈਗੀ ਜਿਹਨੇ ਕਹਿਣਾ ਕਿ ਬਿਲਕੁਲ ਵਧੀਆ ਹੋਇਆ। ਆ ਹੁਣੇ ਸਤਲੁਜ ਫਿਲਮ ਦੇ ਰੌਲੇ ਦੌਰਾਨ ਰਵਨੀਤ ਬਿੱਟੂ ਸਮੇਤ ਬੜੇ ਲੋਕ ਆ ਜਿਨ੍ਹਾਂ ਨੇ ਇਹ ਗੰਦਗੀ, ਇਹ ਗੰਦੀ ਮਾਨਸਿਕਤਾ ਜਿਹੜੀ ਆ ਉਹ ਉਜਾਗਰ ਕੀਤੀ ਆ ਕਿ ਜਿਹੜੇ ਝੂਠੇ ਮੁਕਾਬਲੇ ਕਹਿ ਕੇ ਮਾਰੇ, ਜਿਹੜੇ ਲਾਵਾਰਸ ਕਹਿ ਕੇ ਫੂਕੇ, ਇਹ ਕਿਤੇ ਬੜੇ ਚੰਗੇ ਬੰਦੇ ਸੀ? ਇਹਨਾਂ ਨੂੰ ਇਹੀ ਕਰਨਾ ਚਾਹੀਦਾ। ਤੇ KPS ਗਿੱਲ ਕਹਿੰਦੇ ਕੋਈ ਬੁੱਚੜ ਨਹੀਂ, ਉਹ ਤਾਂ ਬਹੁਤ ਵੱਡਾ ਹੀਰੋ ਆ। ਤੇ ਇਹ ਪੁਲਸੀਏ, ਇਹ ਤਾਂ ਦੇਸ਼ ਭਗਤ ਯੋਧੇ ਨੇ, ਅਜੀਤ ਸਿੰਘ ਸੰਧੂ ਵਰਗੇ। ਇਹ ਸਾਰੀ ਭਕਾਈ ਅਸੀਂ ਇੱਥੇ ਆ ਹੁਣੇ 10-15 ਦਿਨ ਪਹਿਲਾਂ ਸੁਣ ਕੇ ਹਟੇ, ਲਗਾਤਾਰ ਸੁਣੀਆਂ, 2 ਦਿਨ ਤੋਂ ਘਟਿਆ, ਕਿਉਂਕਿ ਭਾਰਤ ਮਾਤਾ ਨੂੰ ਫਿਕਰ ਪਿਆ ਹੋਇਆ ਸੀਗਾ ਕਿ ਕੋਈ ਨਵਾਂ ਮੁੱਦਾ ਆਵੇ। ਇਹ ਵੀ ਮੈਂ ਸੁਣਿਆ ਕਿ ਪਿਛਲੇ 15 ਦਿਨ ਦੇ ਵਿੱਚ ਜਿੰਨੀਆਂ ਵੀ ਉਸ ਦੌਰ ਨਾਲ ਸੰਬੰਧਿਤ ਇੰਟਰਵਿਊਜ਼ ਕੀਤੀਆਂ ਨੇ YouTube ਚੈਨਲਾਂ ਵਾਲਿਆਂ ਨੇ, ਉਹਨਾਂ ਬਾਰੇ ਭਾਰਤ ਸਰਕਾਰ ਵਿਚਾਰ ਕਰ ਰਹੀ ਆ ਕਿ ਇੱਕੋ ਝਟਕੇ ਡਿਲੀਟ ਕੀਤੀਆਂ ਜਾਣ। ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟ ਨੇ ਜਿਨ੍ਹਾਂ ਤੋਂ ਇਹ ਵੀਡੀਓ ਲੋਕ ਦੇਖਦੇ ਆ, ਚਾਹੇ ਉਹ ਟਵਿੱਟਰ ਹੈ, ਚਾਹੇ ਫੇਸਬੁੱਕ ਹੈ, ਚਾਹੇ YouTube ਆ, ਤੇ ਚਾਹੇ ਕੁਝ ਹੋਰ, ਉਹਨਾਂ ਸਾਰਿਆਂ ਤੋਂ ਇਹ ਡਿਲੀਟ ਕਰਨੀਆਂ ਨੇ। ਇਹ ਚੱਲ ਰਿਹਾ। ਵੈਸੇ ਵੀ ਇਦੋਂ ਪਹਿਲਾਂ 10 ਕੁ ਸਾਲ ਪਹਿਲਾਂ ਜੇ ਕਿਸੇ ਨੇ ਸਿੱਖ ਸੰਘਰਸ਼ ਨਾਲ ਸੰਬੰਧਿਤ ਕੋਈ ਸੂਚਨਾ ਲੈਣੀ ਹੁੰਦੀ ਸੀ ਤਾਂ ਉਹ ਗੂਗਲ ਤੇ ਸਰਚ ਮਾਰਿਆ ਮਿਲ ਜਾਂਦੀ ਸੀ। ਪਰ ਹੁਣ ਇਹ ਕੰਮ ਬਿਲਕੁਲ ਖਤਮ ਆ, ਕਿਉਂਕਿ ਅਗਲਿਆਂ ਨੇ ਸਫਾਇਆ ਕਰ ਦਿੱਤਾ। ਅੱਜ ਮੈਂ ਇੱਕ ਇਹੋ ਜਿਹੀ ਖਬਰ ਲੱਭ ਰਿਹਾ ਸੀ। ਉਹ ਖਬਰ ਇਹ ਸੀ ਕਿ ਇੱਕ ਵਾਰ ਹਰਵੀਰ ਸਿੰਘ ਭੰਵਰ, ਜਿਹੜਾ ਹਰਵੀਰ ਸਿੰਘ ਭੰਵਰ ਪੱਤਰਕਾਰ ਰਿਹਾ, ਜਿਹਦੀ ਡਾਇਰੀ ਦੇ ਪੰਨੇ ਕਿਤਾਬ ਬੜੀ ਚਰਚਿਤ ਰਹੀ ਹੈ, ਉਹਨੇ ਇੱਕ ਵਾਰੀ ਲੇਖ ਲਿਖਿਆ ਸੀ ਜਿਹੜਾ ਕਿ ਅਖਬਾਰਾਂ 'ਚ ਛਪਿਆ ਸੀ। ਉਹਦੇ ਵਿੱਚ ਉਹਨੇ ਇੱਕ ਝੂਠੇ ਪੁਲਿਸ ਮੁਕਾਬਲੇ ਦੀ ਸੱਚੀ ਦਾਸਤਾਨ ਬਿਆਨ ਕੀਤੀ ਸੀ। ਮੈਂ ਉਹ ਲੇਖ ਉਹਦਾ ਲੱਭਣ ਲਈ ਗੂਗਲ ਤੇ ਟੱਕਰਾਂ ਮਾਰਦਾ ਰਿਹਾ, ਪਰ ਉਹ ਨਹੀਂ ਮਿਲਿਆ। ਹਾਂ, ਕੁਝ ਹੋਰ ਉਹ ਜਿਹਾ ਮਿਲ ਗਿਆ। ਉਹਦੇ ਵਿੱਚ ਹਰਵੀਰ ਸਿੰਘ ਭੰਵਰ ਨੇ ਲਿਖਿਆ ਸੀ ਵੀ ਕਾਦੀਆਂ, ਜਿਹੜਾ ਕਸਬਾ ਬਟਾਲੇ ਤੋਂ ਅਗਾਂਹ, ਅਸੀਂ ਕਹਿੰਦਾ ਅੰਮ੍ਰਿਤਸਰ ਤੋਂ ਪੱਤਰਕਾਰ ਭਰਾ ਉੱਥੇ ਉਹ ਜਿਹੜਾ ਕਰਦੇ ਆ ਅਹਿਮਦੀਆ ਭਾਈਚਾਰੇ ਵਾਲੇ ਸਮਾਗਮ ਦਸੰਬਰ ਦੇ ਵਿੱਚ, ਆਖਰੀ ਹਫ਼ਤੇ 24-25 ਦਸੰਬਰ ਨੂੰ, ਉੱਥੇ ਉਹਦੀ ਕਵਰੇਜ ਕਰਨ ਲਈ ਜਾ ਰਹੇ ਸੀਗੇ। ਤੇ ਰਸਤੇ ਵਿੱਚ ਬਟਾਲੇ ਕੋਲ ਇੱਕ ਪਿੰਡ ਆ ਕਾਲੀ ਬਾਹਮਣੀਆਂ, ਕਾਲੀਆਂ ਬਾਹਮਣੀਆਂ ਜਾਂ ਕਾਲੀ ਬਾਹਮਣੀ ਪਿੰਡ ਦਾ ਨਾਂ, ਪਿੰਡ ਦਾ ਨਾਂ ਆ। ਬਾਹਮਣੀ ਉਹ ਨਹੀਂ ਹੈਗੀ ਵੀ ਕਾਲੀ ਜਾਂ ਚਿੱਟੀ ਕੋਈ ਬਾਹਮਣੀ, ਕਾਲੀਆਂ ਬਾਹਮਣੀਆਂ ਪਿੰਡ ਦੇ ਕੋਲ ਗੋਲੀਆਂ ਚੱਲ ਰਹੀਆਂ ਸੀ। ਤੇ ਉੱਥੇ ਪੁਲਿਸ ਵਾਲੇ ਕਮਾਦ ਵਿੱਚ ਕਿਸੇ ਬੰਦੇ ਨਾਲ
ਲੜਾਈ ਲੜ ਰਹੇ ਹਥਿਆਰਬੰਦ। ਅਸੀਂ ਉੱਥੇ ਖੜ ਗਏ। ਥੋੜੇ ਟਾਈਮ ਬਾਅਦ ਇੱਕ ਲਾਸ਼ ਆ ਜਿਹੜੀ ਉਹ ਧੂ ਕੇ ਪੁਲਿਸ ਵਾਲੇ ਕਮਾਦ ਚੋਂ ਲੈ ਕੇ ਆਏ, ਜਿਹਦੇ ਚੋਂ ਜਿਹੜੀ ਲਾਸ਼ ਸੀ ਉਹਦੇ ਬਾਰੇ ਸਾਨੂੰ ਦੱਸਿਆ ਬਈ ਇਹ ਹੱਥ 'ਚ ਅਸਾਲਟ ਲਈ ਫਿਰਦਾ ਜਿਹੜਾ ਇਹ ਮਾਰਿਆ, ਇਹ ਬੜਾ ਖਤਰਨਾਕ ਦਹਿਸ਼ਤਗਰਦ ਖਾੜਕੂ ਸੀਗਾ। ਇਹ ਸੀ ਚੰਚਲ ਸਿੰਘ ਉਦੋਕੇ। ਇਹ ਕਹਿੰਦਾ ਅਸੀਂ ਸਾਡੇ ਵਰਗੇ ਹੋਰ ਲੋਕਾਂ ਨੇ ਸਹਿਜ ਸੁਭਾਅ, ਰਵੀਰ ਸਿੰਘ ਭੰਵਰ ਕਹਿੰਦਾ ਵੀ ਅਸੀਂ ਪੱਤਰਕਾਰ ਸੀ, ਅਸੀਂ ਅੱਗੇ ਨੂੰ ਚੱਲੇ ਸੀ, ਅਸੀਂ ਇਹ ਸਾਰਾ ਕੁਝ ਦੇਖਿਆ। ਤੇ ਫਿਰ ਜਦੋਂ ਇਹ ਸਾਰਾ ਨਿਪਟ ਗਿਆ ਫਿਰ ਅਸੀਂ ਕਾਦੀਆਂ ਨੂੰ ਚਲੇ ਗਏ। ਫਿਰ ਬਾਅਦ ਵਿੱਚ ਇੱਥੇ ਬਾਰਡਰ ਰੇਂਜ ਦੇ AIG ਦੌਲਤ ਰਾਮ ਭੱਟੀ ਸਰਕਟ ਹਾਊਸ ਦੇ ਵਿੱਚ ਮਿਲੇ ਤੇ ਅਸੀਂ ਕਹਿੰਦਾ ਬੜੇ ਉਤਸ਼ਾਹ ਨਾਲ ਭੱਟੀ ਸਾਹਿਬ ਨੂੰ ਦੱਸਿਆ। ਮੈਂ ਇਹ ਗੱਲ ਤੋਰੀ, ਕਹਿੰਦਾ ਬਈ ਜੀ ਜਿਹੜਾ ਤੁਹਾਡਾ ਕਾਦੀਆਂ ਕੋਲ ਬਟਾਲੇ ਕੋਲ ਕਾਲੀ ਬਾਹਮਣੀ ਮੁਕਾਬਲਾ ਹੋਇਆ ਜਿੱਥੇ ਚੰਚਲ ਸਿੰਘ ਉਦੋਕੇ ਨਾਂ ਦਾ ਖਾੜਕੂ ਮਾਰਿਆ, ਉਹ ਬਿਲਕੁਲ ਸੱਚਾ ਸੀ। ਉਹ ਜਿਹੜਾ ਭੱਟੀ ਸੀਗਾ ਨਾ IG, ਉਹ ਤਾੜੀ ਮਾਰ ਕੇ ਹੱਸ ਪਿਆ, ਸ਼ਰਾਬ ਪੀਂਦਾ ਸੀ ਉਹ। ਕਹਿੰਦਾ ਭੰਵਰ ਸਾਹਿਬ ਜੇ ਸਾਡਾ ਉਹ ਮੁਕਾਬਲਾ ਤੁਸੀਂ ਸੱਚਾ ਮੰਨਦੇ ਹੋ ਨਾ, ਫਿਰ ਸਾਡਾ ਕੋਈ ਵੀ ਮੁਕਾਬਲਾ ਝੂਠਾ ਨਹੀਂ। ਕਹਿੰਦਾ ਮੈਂ ਤਾਹਾਂ ਦੇਖਾਂ, ਮੇਰੇ ਸਾਹਮਣੇ ਗੋਲੀਆਂ ਚੱਲੀਆਂ, ਕਮਾਦ ਚੋਂ ਡੈੱਡ ਬੋਡੀ ਲੈ ਕੇ ਆਉਂਦੇ, ਮੈਂ ਦੇਖੇ ਆ, ਗੋਲੀ ਚੱਲਦੀ ਦੇਖੀ। ਫਿਰ ਉਹਨੇ ਦੱਸਿਆ ਵੀ ਜਿਹੜਾ ਸਾਡਾ ਬਟਾਲੇ ਵਾਲਾ ਅਫਸਰ ਆ ਨਾ, ਉਹ ਬਹੁਤ ਚਾਤਰ ਹੋ ਗਿਆ। ਕਹਿੰਦਾ ਉਹਨੇ ਚੰਚਲ ਸਿੰਘ ਉਦੋਕੇ ਨੂੰ, ਜਿਹੜਾ ਕਿ ਪਹਿਲਾਂ ਹੀ ਫੜਿਆ ਹੋਇਆ ਸੀ, ਉਹਨੂੰ ਖਾਲੀ ਮੈਗਜ਼ੀਨ ਵਾਲੀ ਅਸਾਲਟ ਦੇ ਕੇ, ਅਸਾਲਟ ਵਿੱਚ ਰੌਂਦ ਕੋਈ ਨਹੀਂ, ਉਹਨੂੰ ਕਮਾਦ 'ਚ ਪਹਿਲਾਂ ਬਾੜਤਾ, ਟੁੱਟਿਆ ਭੰਨਿਆ ਤਸ਼ੱਦਦ ਦਾ। ਉਹ ਜਦੋਂ ਵਿੱਚ ਬਾੜਤਾ ਤੇ ਉਦੋਂ ਬਾਅਦ ਵਿੱਚ ਘੇਰਾ ਪਾ ਕੇ ਖੜ ਗਏ ਤੇ ਜਦੋਂ ਅਸੀਂ ਅਫਸਰ ਸਾਰੇ ਪਹੁੰਚ ਗਏ ਫਿਰ ਗੋਲੀ ਚਲਾਈ ਤੇ ਉਹ ਤੁਹਾਡੇ ਸਾਹਮਣੇ ਸਾਰਾ ਡਰਾਮਾ ਕਰਤਾ ਤੇ ਏਦਾਂ ਮਾਰਤਾ ਉਹਨੂੰ। ਹੁਣ ਉਹ ਸਾਰੀ ਗੱਲ ਸੁਣ ਕੇ ਰਵੀਰ ਸਿੰਘ ਭੰਵਰ ਨੇ ਉਦੋਂ ਤਾਂ ਸ਼ਾਇਦ ਨਹੀਂ ਲਿਖਿਆ, ਪਰ ਬਾਅਦ ਵਿੱਚ, ਹੁਣ ਤਾਂ ਭੰਵਰ ਸਾਹਿਬ ਵੀ ਨਹੀਂ ਰਹੇ, ਅਖਬਾਰ 'ਚ ਇੱਕ ਵਾਰੀ ਇਹ ਸਾਰੀ ਘਟਨਾ ਲਿਖੀ ਸੀ। ਉਹ ਇੱਕ ਝੂਠੇ ਪੁਲਿਸ ਮੁਕਾਬਲੇ ਦੀ ਸੱਚੀ ਦਾਸਤਾਨ ਜਦੋਂ ਮੈਂ ਇਹ ਪੜ੍ਹੀ ਸੀ, ਉਦੋਂ ਬਾਅਦ 'ਚ ਮੈਂ ਭੰਵਰ ਸਾਹਿਬ ਦੀ ਕਿਤਾਬ ਆਈ ਹੈ ਇੱਕ, ਉਹਦੇ 'ਚ ਵੀ ਇਹ ਪੜ੍ਹਿਆ ਸੀ। ਮੈਂ ਅੱਜ ਗੂਗਲ ਤੇ ਲੱਭ ਰਿਹਾ ਸੀ ਤਾਂ ਮੈਨੂੰ ਇਹ ਪਤਾ ਲੱਗਿਆ ਕਿ ਗੂਗਲ ਤੋਂ ਇਹੋ ਜਿਹਾ ਸਾਰਾ ਕੁਝ ਹੀ ਹੁਣ ਡਿਲੀਟ ਕੀਤਾ ਹੋਇਆ। ਉਹ ਜਿਹੜੀ ਪੰਜਾਬ ਦੇ ਵਿੱਚ ਜ਼ੁਲਮ ਹੋਇਆ, ਜੋ ਖਾੜਕੂ ਸੰਘਰਸ਼ ਦੇ ਦਿਨਾਂ ਵਿੱਚ ਇੱਥੇ ਲੋਕਾਂ ਦੇ ਉੱਤੇ ਪੁਲਿਸੀਆਂ ਨੇ ਕਹਿਰ ਢਾਇਆ, ਜੋ 1978 ਤੋਂ ਚੱਲ ਰਿਹਾ, ਅੱਜ ਵੀ ਹੁਣ ਵੀ ਆ ਜਿਹੜਾ ਗੁਰਦਾਸਪੁਰ ਆਧੀਆਂ ਕਸਬੇ ਕੋਲ, ਆਧੀਆਂ ਪਿੰਡ ਕੋਲ ਰਣਜੀਤ ਸਿੰਘ ਦਾ ਪਹਿਲਾਂ ਮੁਕਾਬਲਾ ਬਣਾਇਆ, 2 ਪੁਲਿਸ ਵਾਲੇ ਉੱਥੇ ਮਾਰੇ ਗਏ ਸੀ, ਝੂਠਾ ਪੁਲਿਸ ਮੁਕਾਬਲਾ। ਹੁਣ ਉਹਦੇ ਘਰਦਿਆਂ ਨੂੰ ਲਹੂ ਪੀਣ ਲੱਗੇ ਹੋਏ ਨੇ ਕਿ ਜਿੰਨੇ ਪੈਸੇ ਲੈਣੇ ਆ ਲੈ ਲਓ, ਉਹ ਕੇਸ ਵਾਪਸ ਲਓ। ਦੂਜੇ ਪਾਸੇ ਇਹੋ ਜਿਹਾ ਹੈ ਘੱਟੋ ਘੱਟ 35-40 ਬੰਦੇ ਹੁਣੇ ਮਾਰੇ ਆ ਝੂਠੇ ਪੁਲਿਸ ਮੁਕਾਬਲੇ। ਸੋ ਸਾਡੇ ਨਾਲ ਜੋ ਕੁਝ ਵਾਪਰ ਰਿਹਾ ਉਹ ਤਾਂ ਹੁਣ ਤਾਜ਼ਾ, ਤੇ ਅਸੀਂ ਪੁਲਿਸੀਆਂ ਨੂੰ ਕੀ ਕਰੀਏ ਤੇ ਕੀ ਨਾ ਕਰੀਏ। ਉਲਟਾ ਸਾਰੇ ਭਾਰਤ ਦੇ ਵਿੱਚ ਅਦਾਲਤਾਂ ਨੇ, ਫਿਰ ਅਸੈਂਬਲੀਆਂ ਨੇ ਸਾਡੇ ਖਿਲਾਫ, ਪਹਿਲਾਂ ਪੁਲਿਸ ਸਾਡੇ ਬੰਦੇ ਨਜਾਇਜ਼ ਮਾਰਦੀ ਆ, ਜੇ ਅਦਾਲਤ 'ਚ ਜਾਂਦੇ ਆ ਤਾਂ ਅਦਾਲਤਾਂ ਨਹੀਂ ਸੁਣਦੀਆਂ, ਤੇ ਜੇਕਰ ਅਦਾਲਤ ਤੋਂ ਸਜ਼ਾ ਕਰਵਾ ਹੀ ਲਈ ਜਾਵੇ ਕਿਸੇ ਕੇਸ ਵਿੱਚ, ਫਿਰ ਰਹਿੰਦੀ ਖੂੰਦੀ ਕਸਰ ਹੋਰ ਪੂਰੀ ਹੋ ਜਾਂਦੀ ਆ ਜਦੋਂ ਅਸੈਂਬਲੀ ਰਾਹੀਂ ਉਮਰ ਕੈਦ ਜਿਹਨੂੰ ਕਰਾਈ ਹੁੰਦੀ ਆ ਉਹਨੂੰ 2 ਸਾਲਾਂ 'ਚ ਘਰ ਨੂੰ ਤੋਰ ਦਿੰਦੇ ਆ ਵੀ ਇਹਦਾ ਤਾਂ ਜੀ ਕਰੈਕਟਰ ਹੀ ਬੜਾ ਵਧੀਆ, ਇਸ ਬੰਦੇ ਦਾ, ਨੂੰ ਛੱਡਿਆ ਜਾਂਦਾ। ਸਾਡੀ ਇਹ ਗੱਲ ਲੋਕ ਮੰਨਦੇ ਨਹੀਂ ਸੀ। ਪੰਜਾਬ ਤੋਂ ਬਾਹਰ ਤਾਂ ਬਹੁਤ ਲੋਕ ਆ ਜਿਹੜੇ ਕਹਿੰਦੇ ਆ ਐਵੇਂ ਸਿੱਖ ਝੂਠ ਬੋਲੀ ਜਾਂਦੇ ਆ, ਐ ਕਿਵੇਂ ਹੋ ਜੂ ਵੀ ਅਦਾਲਤਾਂ ਸੁਣਨੀ ਨਾ। ਸੋ ਪਿਛਲੇ ਦਿਨੀ ਮੈਂ ਐਸੇ ਪ੍ਰੋਗਰਾਮ 'ਚ ਅਰਜਨ ਸ਼ਰੋਨ ਦੀ ਵਾਇਰ ਉੱਤੇ ਲਿਖੀ ਇੱਕ ਰਿਪੋਰਟ ਬਾਰੇ ਜ਼ਿਕਰ ਕੀਤਾ ਸੀ, ਉਹਦੀਆਂ ਇੰਟਰਵਿਊ ਸਾਰਿਆਂ ਨੂੰ ਸੁਣਨ ਬਾਰੇ ਬੇਨਤੀ ਕੀਤੀ ਸੀ ਵੀ ਉਹਨੇ ਤਾਂ ਰੌਲਾ ਹੀ ਇਹ ਪਾਇਆ ਹੋਇਆ ਕਿ ਉਹ 5-10 ਸਾਲ ਭਾਰਤ ਦੀ
ਹਾਈ ਕੋਰਟ ਨੇ ਪੰਜਾਬ ਦੀ ਨੇ ਤਾਂ ਬਿਲਕੁਲ ਹੀ ਜਿੰਦੇ ਕੁੰਡੇ ਲਾਤੇ ਸੀ ਵੀ ਸਿੱਖ ਜਿਹੜਾ ਮਰਜੀ ਪਿੱਟੀ ਜਾਵੇ, ਦਰਵਾਜ਼ਾ ਹੀ ਨਾ ਖੋਲੋ। ਹੁਣ ਆ ਜਾਓ ਅਗਲੀ ਗੱਲ। ਕੱਲ ਵੀਡੀਓ ਲੈ ਕੇ ਜਿੰਨੀਆਂ ਵੀਡੀਓਜ਼ ਨੇ ਦਿੱਲੀ ਵਾਲੇ ਧਰਨੇ ਮੁਜ਼ਾਹਰੇ ਦੀਆਂ, ਉਹ ਵੀਡੀਓਜ਼ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਵੀ ਲੋਕਾਂ ਨੇ ਚਾਰਾਜੋਈ ਕੀਤੀ। ਜਦੋਂ ਉਹ ਚਾਰਾਜੋਈ ਕੀਤੀ ਤਾਂ ਕਮਾਲ ਇਹ ਹੋਇਆ ਵੀ ਸੁਪਰੀਮ ਕੋਰਟ ਵਾਲੇ ਕਹਿੰਦੇ ਨਾ ਸਾਡੇ ਕੋਲੇ ਕੋਈ ਟਾਈਮ ਆ ਤੁਹਾਡੀਆਂ ਵੀਡੀਓਜ਼ ਦੇਖਣ ਦਾ ਵੀ ਤੁਹਾਡੇ ਤੇ ਜ਼ੁਲਮ ਹੋ ਰਿਹਾ, ਨਾ ਕੋਈ ਲੋੜ ਆ, ਸਾਡਾ ਇਸ ਮਸਲੇ 'ਚ ਕੁਝ ਨਹੀਂ ਦਖਲ ਦੇਣ ਦਾ ਮੂਡ, ਤੁਸੀਂ ਜਾਣੋ ਮੋਦੀ ਸਰਕਾਰ ਜਾਣੇ। ਦੇਖੋ ਦਿੱਲੀ ਦੇ ਵਿੱਚ ਸ਼ਰੇਆਮ ਪਾਰਲੀਮੈਂਟ ਕੋਲ, ਸੁਪਰੀਮ ਕੋਰਟ ਦੇ ਕੋਲ ਖਾਕੀ ਵਰਦੀ ਲੋਕਾਂ ਉੱਤੇ ਜ਼ੁਲਮ ਕਰ ਰਹੀ ਤੇ ਚੀਫ ਜਸਟਿਸ ਆਫ ਇੰਡੀਆ ਕਹਿੰਦਾ ਮੈਂ ਕੀ ਲੈਣਾ। ਤੇ ਆਪਣੇ ਇੱਥੇ ਕਈ ਬੰਦੇ ਸਾਨੂੰ ਮੱਤਾਂ ਦੇਈ ਜਾਣਗੇ। ਅਖੇ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਉਦੋਂ ਸੁਪਰੀਮ ਕੋਰਟ ਜਾਣਾ ਚਾਹੀਦਾ। ਸੁਪਰੀਮ ਕੋਰਟ ਤਾਂ ਹੁਣ ਨਹੀਂ ਹਿੱਲਦੀ, ਉਦੋਂ ਤਾਂ ਆਪਣੀ ਕੌਮ ਦਾ ਰੌਲਾ ਸੀ ਭਾਈ, ਸਿੱਖਾਂ ਦਾ ਰੌਲਾ ਸੀ, ਕਿਹਨੇ ਸਾਡੀ ਸੁਣਨੀ ਸੀ। ਹੁਣ ਮੈਂ ਇੱਕ ਹੋਰ ਗੱਲ ਇੱਥੇ ਸਾਂਝੀ ਕਰਨੀ ਚਾਹੁੰਦਾ। ਉਹ ਭਾਰਤ ਦੀ ਸਾਰੀ ਜਿਹੜੀ ਐਲੀਟ ਆ, ਜਿਹਨੂੰ ਡੀਪ ਸਟੇਟ ਕਹਿੰਦੇ ਹੋ, ਜਿਹਨੇ ਹਿੰਦੂ ਰਾਸ਼ਟਰ ਬਣਾਉਣਾ, ਉਹ ਛਿੱਤਰ ਤਾਂ ਹਿੰਦੂਆਂ ਦੇ ਫੇਰਨ ਲੱਗੇ, ਕਿਰਕ ਨਹੀਂ ਕਰਦੀ। ਕਿੰਨੀ ਬੇਕਿਰਕੀ ਤੇ ਬੇਰਹਿਮੀ ਨਾਲ ਜ਼ੁਲਮ ਹੋ ਰਿਹਾ। ਛਿੱਤਰ ਤਾਂ ਹੁਣ ਉਹ ਇਹਨਾਂ ਦੇ ਫੇਰਨ ਲੱਗੇ, ਕਸਰ ਨਹੀਂ ਕਰਦੀ। ਤੇ ਜਦੋਂ ਆਪਣਾ ਨੰਬਰ ਲੱਗੂ ਉਦੋਂ ਕੀ ਹੋਊ, ਜਾਂ ਪਹਿਲਾਂ ਕੀ ਹੋ ਰਿਹਾ। ਸੋ ਜਿਹੜੇ ਸਿੱਖਾਂ ਨੂੰ ਭਾਰਤ ਮਾਤਾ ਕੀ ਜੈ ਚੜੀ ਹੋਈ ਆ, ਉਹ ਅਕਲ ਤੋਂ ਹੱਥ ਜਿਹੜਾ ਹੈਗਾ ਹੋਸ਼ ਤੋਂ ਕੰਮ ਲੈਣ। ਇਹੀ ਸੋਚ ਲੈਣ ਕਿ ਜਿਹੜੇ ਆਪਦੀ ਕੌਮ ਦੇ ਨਹੀਂ ਸੁਣ ਰਹੇ ਗੱਲ, ਹੋਰ ਕਿਸੇ ਦਾ ਕੀ ਕਰਨਗੇ। ਸੋ ਦਿੱਲੀ ਦੇ ਵਿੱਚ ਇਸ ਮੌਕੇ ਲੋਕ ਜਿਹੜੇ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਉਹ ਬਿਲਕੁਲ ਸੱਚੇ ਨੇ, ਉਹਨਾਂ ਨਾਲ ਹਮਦਰਦੀ ਆ, ਪਰ ਉਹਨਾਂ ਦੀ ਹਮਾਇਤ ਵਿੱਚ ਕੋਈ ਬੋਲਣ ਨੂੰ ਇੰਡੀਆ ਚੋਂ ਤਿਆਰ ਨਹੀਂ, ਉਹਨਾਂ ਦੀ ਕੋਈ ਬਾਹ ਫੜਨ ਨੂੰ ਤਿਆਰ ਨਹੀਂ। ਤੇ ਉਲਟਾ ਸਾਰੇ ਭਾਰਤ ਵਿੱਚੋਂ ਜਿਹੜੇ ਭਾਗਵੇਂ ਬ੍ਰਿਗੇਡ ਦੇ ਪੱਕੇ WhatsApp ਯੂਨੀਵਰਸਿਟੀ ਜਿਹਨੂੰ ਕਹਿੰਦੇ ਆ, ਉਹ ਕਹਿ ਰਹੇ ਨੇ ਕਿ ਇਹਨਾਂ ਨਾਲ ਹੋਰ ਮਾੜੀ ਕਰੋ, ਇਹਨਾਂ ਨਾਲ ਘੱਟ ਨਾ ਕਰੋ। ਜਿਵੇਂ ਸਾਡੇ ਖਿਲਾਫ 1978 ਤੋਂ ਲੈ ਕੇ ਇੱਕ ਨੈਰੇਟਿਵ ਬਣਾਇਆ ਹੋਇਆ, ਜਿਹਦੇ ਤਹਿਤ ਭਾਰਤ ਦੇ ਵਿੱਚ ਪੰਜਾਬ ਤੋਂ ਬਾਹਰ ਲੋਕਾਂ ਨੂੰ ਲੱਗਦਾ ਵੀ ਆਪਾਂ ਪੰਜਾਬ ਦੇ ਵਿੱਚ ਸਾਰੇ ਹਿੰਦੂਆਂ ਦਾ ਪਤਾ ਨਹੀਂ ਕੀ ਵਡਾਂਗਾ ਕਰਨਾ ਸ਼ੁਰੂ ਕੀਤਾ ਹੋਇਆ। ਦੱਸੋ ਇੱਥੇ ਕਿਹੜਾ ਟੋਕੇ ਲਈ ਫਿਰਦਾ, ਗੰਡਾਸੇ ਚੱਕੀ ਫਿਰਦਾ ਵੀ ਹਰ ਰੋਜ਼ 30-35 ਹਿੰਦੂ ਵੱਢ ਕੇ ਘਰੇ ਮੁੜਦਾ। ਇੱਥੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ, ਉਦੋਂ ਵੀ ਨਹੀਂ ਸੀ 1984 ਤੋਂ ਪਹਿਲਾਂ, ਪਰ ਅਗਲਿਆਂ ਨੇ ਨੈਰੇਟਿਵ ਸਿਰਜਤਾ। ਉਹੀ ਨੈਰੇਟਿਵ ਇਸ ਮੌਕੇ ਦਿੱਲੀ ਵਾਲੇ ਧਰਨੇ ਦੇ ਖਿਲਾਫ ਪੂਰਾ ਵਿੱਢਿਆ ਹੋਇਆ। ਸਾਰੇ ਭਾਰਤ ਵਿੱਚੋਂ ਕੋਈ ਮੰਦਰ, ਕੋਈ ਸ਼ੰਕਰਾਚਾਰੀਆ, ਕੋਈ ਇਹਨਾਂ ਦੀ ਬਾਹ ਨਹੀਂ ਫੜ ਰਿਹਾ। ਬਿਲਕੁਲ ਜਿਵੇਂ ਔਰੰਗਜ਼ੇਬ ਦੇ ਵੇਲੇ ਤਿਲਕ ਜਨੇਊ ਦੀ ਰਾਖੀ ਲਈ ਨਾ ਇਹਨਾਂ ਦੇ ਕਿਸੇ ਪੀਠ ਨੇ, ਨਾ ਧਾਮ ਨੇ, ਨਾ ਸ਼ੰਕਰਾਚਾਰੀਆ ਨੇ, ਨਾ ਕਿਸੇ ਹੋਰ ਨੇ ਬਾਹ ਫੜੀ। ਉਦੋਂ ਵੀ ਭੱਜ ਕੇ ਗੁਰੂ ਘਰ ਆਏ। ਅੱਜ ਵੀ ਗੁਰਦੁਆਰਿਆਂ ਦੇ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਤੇ ਹੋਰ, ਉੱਥੇ ਇਹ ਪ੍ਰਦਰਸ਼ਨਕਾਰੀ ਜਦੋਂ ਚਲੇ ਜਾਂਦੇ ਨੇ, ਅੰਦਰ ਫਿਰ ਪੁਲਿਸ ਵਾਲੇ ਵੜਦੇ। ਪੁਲਿਸ ਵਾਲੇ ਜਾਣਦੇ ਆ ਕਿ ਜੇ ਅਸੀਂ ਵਰਦੀ ਸਮੇਤ, ਜੁੱਤੀਆਂ ਸਮੇਤ ਭੱਜ ਕੇ ਇਹਨਾਂ ਦੇ ਮਗਰ ਬੜੇ, ਮਸਲਾ ਵਿਗੜ ਜੂ। ਅੰਦਰ ਉਹਨਾਂ ਲਈ ਪ੍ਰਸ਼ਾਦੇ ਪਾਣੀ ਦਾ ਵੀ ਇੰਤਜ਼ਾਮ ਆ। ਅੰਦਰ ਜਿਹੜਾ ਆ ਜਾਂਦਾ ਉਹਦੇ ਸਿਰ ਤੇ ਛੱਤ ਵੀ, ਦਵਾਈ ਬੂਟੀ ਵੀ ਇੰਤਜ਼ਾਮ। ਕਿਆ ਕਮਾਲ ਦੀ ਗੱਲ ਹੈ ਕਿ ਗੁਰਦੁਆਰਾ ਸਾਹਿਬਾਨ ਜਿਹੜਾ ਸਿਧਾਂਤ ਆ ਕਿ ਗੁਰਦੁਆਰਾ ਜਿਹੜਾ ਉਹ ਆਏ ਗਏ ਲਈ ਸੁਰੱਖਿਆ ਦਾ, ਗੁਰੂ ਕੇ ਲੰਗਰ ਦਾ, ਉਹਦੇ ਸਤਿਕਾਰ ਦਾ ਆਧਾਰ ਹੈ। ਜਿਹੜਾ ਵੀ ਉੱਥੇ ਅੰਦਰ ਆਉਂਦਾ ਉਹਨੂੰ ਕੋਈ ਨਹੀਂ ਕਹਿੰਦਾ ਹੈਗਾ। ਬੜੇ ਫੋਟੋਆਂ ਦੇਖੋ ਤੁਸੀਂ, ਗੁਰਦੁਆਰਿਆਂ ਦੇ ਵਿੱਚ ਬੜੇ ਹੋਏ ਪ੍ਰਦਰਸ਼ਨਕਾਰੀਆਂ ਦੇ ਸਿਰ ਤੇ ਰੁਮਾਲ ਨਹੀਂ ਹੈਗੇ, ਨੰਗੇ ਸਿਰ ਤੁਰੇ ਫਿਰਦੇ।
ਪਰ ਉੱਥੇ ਕੋਈ ਇਹ ਨਹੀਂ ਕਹਿ ਰਿਹਾ ਕਿ ਪਹਿਲਾਂ ਸਿਰ ਤੇ ਰੁਮਾਲ ਲੈ। ਕਹਿਣਾ ਤਾਂ ਆਮ ਦਿਨਾਂ 'ਚ ਤਾਂ ਕਹਿ ਲਈਦਾ, ਇਹ ਹਾਲਾਤ ਹੋਰ ਨੇ। ਫਿਰ ਉੱਥੇ ਕੋਈ ਤਿਰਸਕਾਰ ਨਹੀਂ ਕਰ ਰਿਹਾ, ਲੰਗਰ ਛਕਾਏ ਜਾ ਰਹੇ ਨੇ। ਦੂਜੇ ਪਾਸੇ ਮੰਦਰਾਂ ਦਾ ਹਾਲ ਕੀ ਆ? ਮੰਦਰਾਂ ਦੇ ਵਿੱਚੋਂ ਧੱਕੇ ਨੇ, ਤਿਰਸਕਾਰਿਆ ਜਾ ਰਿਹਾ। ਗੁਰਦੁਆਰਿਆਂ 'ਚ ਸਤਿਕਾਰ ਮਿਲ ਰਿਹਾ, ਮੰਦਰਾਂ 'ਚ ਤਿਰਸਕਾਰ ਮਿਲ ਰਿਹਾ। ਗੁਰਦੁਆਰਿਆਂ 'ਚੋਂ ਲੰਗਰ ਮਿਲ ਰਿਹਾ, ਮੰਦਰਾਂ ਦੇ ਵਿੱਚੋਂ ਧੱਕੇ ਮਿਲ ਰਹੇ ਨੇ ਵੀ ਕੋਈ ਲੰਗਰ ਨਹੀਂ ਉੱਥੇ। ਹੁਣ ਜਿਹੜੇ ਲੋਕ ਕਹਿੰਦੇ ਸੀਗੇ ਵੀ ਹਿੰਦੂ ਰਾਸ਼ਟਰ ਸਿਰਜਣਾ, ਉਹਨਾਂ ਦੇ ਸਾਹਮਣੇ ਇਹ ਲਕੀਰ ਆ ਕਿ ਜਦੋਂ ਪਰਖ ਦੀ ਘੜੀ ਆਈ, ਉਦੋਂ ਖਾਲਸਾ ਰਾਜ ਦੇ ਜਿਹੜੇ ਥੰਮ ਨੇ ਗੁਰਦੁਆਰਾ ਸਾਹਿਬਾਨ, ਉਹਨਾਂ ਨੇ ਮਨੁੱਖਤਾ ਨੂੰ ਸ਼ਰਨ ਦਿੱਤੀ, ਸੁਰੱਖਿਆ ਦਿੱਤੀ, ਲੰਗਰ ਦਿੱਤਾ, ਸਤਿਕਾਰ ਦਿੱਤਾ। ਇਹ ਅੱਜ ਇਸ ਘਟਨਾ ਮੌਕੇ ਬਹੁਤ ਸਾਰੇ ਜਿਹੜੇ ਪ੍ਰੈਕਟੀਕਲੀ ਸਮਝ ਰੱਖਦੇ ਲੋਕ ਨੇ, ਉਹ ਆਪ ਦੱਸ ਰਹੇ ਨੇ ਕਿ ਧੰਨ ਆ ਸਿੱਖੀ ਤੇ ਧੰਨ ਆ ਗੁਰੂ ਸਾਹਿਬਾਨ ਦੇ ਸਿਧਾਂਤ ਤੇ ਧੰਨ ਆ ਸਿੱਖ, ਜਿਨ੍ਹਾਂ ਨੇ ਉੱਥੇ ਕਿਹਾ ਵੀ ਸਾਡੇ ਹੁੰਦਿਆਂ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਨੂੰ ਇਸ ਤਰ੍ਹਾਂ ਮਾੜੀ ਹਰਕਤ ਨਹੀਂ ਕਰਨੀ। ਹੁਣ ਇੱਕ ਇੱਥੇ ਮੈਂ ਗੱਲ ਜਿਹੜੀ ਸ਼ੁਰੂ 'ਚ ਤੋਰੀ ਸੀ ਕਿ ਆਖਰ ਦਿੱਲੀ ਧਰਨੇ ਵਾਲੇ ਕਿਉਂ ਦਿਲ ਛੱਡ ਕੇ ਕਿ ਸਿੱਖ ਆਉਣ ਪੰਜਾਬ ਤੋਂ ਫੇਰ ਕੋਈ ਗੱਲ ਕਰਨ। ਥੋੜੇ ਬਹੁਤੇ ਗਏ ਵੀ ਨੇ ਸਿੱਖ, ਤੇ ਉਹਨਾਂ ਦੀ ਐਂਟਰੀ, ਉਹਨਾਂ ਦਾ ਉੱਥੇ ਆਉਣਾ ਇਉਂ ਸੈਲੀਬ੍ਰੇਟ ਕੀਤਾ ਜਾ ਰਿਹਾ ਵੀ ਜਿਵੇਂ ਜੰਗ ਜਿੱਤ ਲਈ ਹੋ। ਆਖਰ ਪੱਗਾਂ ਦਾੜੇ ਵਾਲਿਆਂ ਤੋਂ ਕਿਉਂ ਉਹਨਾਂ ਨੂੰ ਲੱਗਣ ਲੱਗ ਪਿਆ ਕਿ ਅਸੀਂ ਜਿੱਤ ਸਕਦੇ। ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਉਸ ਦੌਰ ਵਿੱਚ 18ਵੀਂ ਸਦੀ 'ਚ ਇਸੇ ਦੁੱਖ ਤੋਂ ਪੰਜਾਬ ਦੇ ਲੋਕਾਂ ਨੇ ਰਾਖੀ ਪ੍ਰਥਾ ਮੰਨੀ ਸੀ ਵੀ ਇਹ ਰਾਖੀ ਕਰਦੇ ਆ, ਜਿਵੇਂ ਅੱਜ ਗੁਰਦੁਆਰੇ ਸਾਹਿਬਾਨ ਇਹਨਾਂ ਦੀ ਰਾਖੀ ਕਰਦੇ। ਉਦੋਂ ਲੋਕਾਂ ਨੇ ਸਾਨੂੰ ਇਸੇ ਕਰਕੇ ਮੰਨਿਆ ਸੀ, ਅੱਜ ਵੀ ਸਾਨੂੰ ਮੰਨਿਆ ਜਾ। ਪਰ ਦੁੱਖ ਇਹ ਆ ਕਿ ਜਦੋਂ ਵਕਤ ਨਿਕਲ ਜਾਂਦਾ ਉਦੋਂ ਅਕਿਰਤ ਘਣਤਾ ਦਿਖਾਉਂਦੇ ਆ। ਕਹਿੰਦੇ ਕਦੋਂ 9ਵੇਂ ਪਾਤਸ਼ਾਹ ਨੇ ਤਿਲਕ ਜਨੇਊ ਲਈ ਕੁਛ ਕੀਤਾ, ਉਹਦਾ ਆਪ ਦੀ ਲੜਾਈ ਸੀ, ਉਹਦੇ 'ਚ ਇਹਨਾਂ ਦੀ ਸ਼ਹਾਦਤ ਹੋਈ। ਕਿਹੜਾ ਗਜਨੀ ਦੇ ਵਿੱਚ ਕਹਿੰਦੇ ਸਾਡਾ ਬੁਰਾ ਹਾਲ ਹੁੰਦਾ ਸੀ, ਕਦੇ ਨਹੀਂ ਦੀਵਾਨੀਆਂ ਛੁਡਵਾਈਆਂ। ਇਹ ਸਾਰਾ ਕੁਝ ਜਦੋਂ ਕਰਦੇ ਆ ਉਦੋਂ ਫਿਰ ਆ ਚੇਤੇ ਆਉਂਦਾ ਵੀ ਇਹਨਾਂ ਦੇ ਮਗਰ ਲੱਗ ਕੇ ਕਾਹਨੂੰ ਪੰਗਾ ਲੈਣਾ। ਦੂਜੇ ਪਾਸੇ ਜਿਹੜਾ ਉੱਥੇ ਫਿਤਰਤ ਆ, ਇੱਕ ਹਿੰਦੂਤਵ ਦੀ ਫਿਤਰਤ ਦਿੱਲੀ ਧਰਨੇ 'ਚ, ਉਹ ਦਿਲ ਛੱਡੀ ਫਿਰਦੇ। ਤੇ ਪੰਜਾਬ ਦਿੱਲੀ ਦੇ ਵਾਂਗੂ ਹੀ ਭਗਵੇਂ ਬ੍ਰਿਗੇਡ ਨਾਲ ਲੜ ਰਹੇ ਇਹਨਾਂ ਨੌਜਵਾਨ ਬੱਚੇ ਬੱਚੀਆਂ ਨੂੰ ਜਦੋਂ ਦੇਖੀਦਾ, ਜਿਹੜੇ ਯੂਨੀਵਰਸਿਟੀ ਦੇ ਵਿੱਚ ਸਿਰੇ ਦੀ ਸਿਰੜ ਨਾਲ ਲੜ ਰਹੇ, ਇਹਦੇ ਤੋਂ ਇੱਕ ਸਬਕ ਸਿੱਖਣ ਦੀ ਲੋੜ ਹੈ ਕਿ ਪੰਜਾਬ ਦੀ ਧਰਤੀ ਉੱਤੇ ਜਿਹੜੇ ਜ਼ਾਲਮ, ਹਾੜਵੀ, ਹਮਲਾਵਰ ਇੱਥੇ ਆਉਂਦੇ ਰਹੇ ਤਾਂ ਸਾਡੀ ਧਰਤੀ ਉੱਤੇ ਲਗਾਤਾਰ ਇੱਕ ਅਨਿਸ਼ਚਿਤ ਹਾਲਾਤ ਬਣੇ ਰਹੇ। ਖਾਧਾ ਪੀਤਾ ਲਾਹੇ ਦਾ ਵਾਲੀ ਗੱਲ ਸੀ, ਤੇ ਇੱਥੇ ਲਗਾਤਾਰ ਇੱਕ ਕੜਮਾਸ, ਇੱਕ ਜੰਗੀ ਮਾਹੌਲ, ਇਹੋ ਜਿਹੇ ਮਾਹੌਲ ਵਿੱਚ ਦ੍ਰਿੜਤਾ, ਸਿਰੜ, ਜਾਂਬਾਜ਼ੀ, ਦਲੇਰੀ, ਬਹਾਦਰੀ, ਸੂਰਬੀਰਤਾ, ਇਹ ਗੁਣ ਸੁਭਾਵਿਕ ਤੌਰ ਤੇ ਆ ਹੀ ਜਾਂਦੇ ਹੁੰਦੇ। ਜਿੱਥੇ ਸ਼ਾਂਤੀ ਰਹੂਗੀ ਉੱਥੇ ਕਲਾਤਮਕ ਪੱਖ ਜ਼ਿਆਦਾ ਭਾਰੂ ਹੋ ਜੂ, ਕਿਉਂਕਿ ਉੱਥੇ ਕੋਈ ਲੜਨ ਭਿੜਨ ਦੀ ਲੋੜ ਨਹੀਂ। ਉੱਥੇ ਫਿਰ ਨੱਚੋ, ਵਜੇ ਲਾਓ, ਡਾਂਸ ਕਰੋ। ਪਰ ਜਿੱਥੇ ਜੰਗ ਦਾ ਮਾਹੌਲ ਹੈ ਉੱਥੇ ਤਾਂ ਖੜਕੇ ਦੜਕੇ, ਬੰਦਿਆਂ ਦੇ ਬੋਲ ਵੀ ਖੜਕੇ ਦੜਕੇ ਵਾਲੇ ਹੋ ਜਾਂਦੇ ਆ। ਸਾਡੇ ਪੰਜਾਬੀ ਦੇ ਬੋਲ ਆ ਜਿਹੜੇ ਸ਼ਬਦ ਨੇ, ਕਦੇ ਉਹਨਾਂ ਤੇ ਧਿਆਨ ਦੇਵੋ। ਆਪਣਾ ਬੰਦਾ ਕਹੂ ਮੈਂ ਉਹਨੂੰ ਫੋਨ ਮਾਰਿਆ, ਜਿਵੇਂ ਸਿਰ 'ਚ ਫੋਨ ਮਾਰਿਆ, ਉਹ ਮੈਂ ਗੱਡੀ ਫੜ ਲਈ, ਮੈਂ ਚੜ ਗਿਆ ਫਿਰ ਗੱਡੀ ਤੇ, ਜਿਵੇਂ ਚੜਨਾ। ਸਾਡੇ ਤਾਂ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ ਫਿਰ ਕਹੀਦਾ ਚੜ੍ਹਾਈ ਕਰ ਗਿਆ। ਸੋ ਸਾਡੀ ਬੋਲੀ ਦੇ ਵਿੱਚ ਇਹੋ ਜਿਹੇ ਸ਼ਬਦ ਆ ਗਏ, ਸਾਡਾ ਖਾਣਾ ਵੀ ਉਹੋ ਜਿਹਾ ਮੋਟਾ ਠੁੱਲਾ ਬਣ ਗਿਆ, ਸਾਡਾ ਪਹਿਰਾਵਾ ਵੀ ਉਹੋ ਜਿਹਾ ਹੀ ਰਿਹਾ। ਤੇ ਸਾਨੂੰ ਜੰਗੀ ਮਾਹੌਲ ਨੇ ਜੋ DNA ਦੇ ਵਿੱਚ ਸਾਡੇ, ਉਹਦੇ ਨਾਲ ਸਾਡੀ ਰੜਕ, ਵੜਕ, ਚੜ੍ਹਤ, ਮੜਕ, ਸਾਡੀ ਉਹ ਸਾਰੀ ਜਿਹੜੀ ਠੁੱਕ ਵਾ,
ਵੀ ਅਸੀਂ ਕਿਸੇ ਦੀ ਟੈ ਨਹੀਂ ਮੰਨਣੀ। ਜਿਵੇਂ ਉਹ ਕਵਿਤਾ ਨਾ ਪ੍ਰੋਫੈਸਰ ਪੂਰਨ ਸਿੰਘ ਦੀ, ਇਹ ਜਵਾਨ ਪੰਜਾਬ ਦੇ ਖੜ ਜਾਣ ਡਾਂਗਾ ਮੋਢੇ ਤੇ ਖਿਲਾਰ ਕੇ, ਉਹ ਜਿਹੜਾ ਸਾਡਾ ਕਿਰਦਾਰ ਬਣਿਆ ਹੱਕ ਤੇ ਇਨਸਾਫ ਲਈ ਲੜਨਾ, ਤੇ ਲੜਦਿਆਂ ਵਕਤ ਜੇ ਸਹੀ ਗੱਲ ਤੇ ਲੜਦੇ ਆ ਮੌਤ ਵੀ ਆ ਜੇ, ਸ਼ਹਾਦਤ ਨੂੰ ਹੱਸ ਕੇ ਪ੍ਰਵਾਨ ਕਰਨਾ, ਇਹ ਸਾਰੇ ਕਾਸੇ ਨੇ ਜਿਹੋ ਜਿਹਾ ਸਾਨੂੰ ਬਣਾਇਆ। ਇਹ ਵਿਦਵਾਨਾਂ ਦੀ ਜਾਂ ਕਿਸੇ ਦੀ ਦਿੱਤੀ ਹੋਈ ਅਕਲ ਨਹੀਂ ਹੈਗੀ, ਇਹ ਕਿਸੇ ਨੂੰ ਸਿਖਾ ਕੇ ਨਹੀਂ ਬਣਾਇਆ ਜਾ ਸਕਦਾ ਵੀ ਤੈਨੂੰ ਟ੍ਰੇਨਿੰਗ ਦਿੰਨੇ। ਇਹ ਅੰਦਰੋਂ ਬੰਦੇ ਦੇ ਇਨਬਿਲਟ ਚੀਜ਼ ਹੁੰਦੀ। ਇਹ ਜਦੋਂ ਸਦੀਆਂ ਤੋਂ ਦੁੱਧ ਰਿੜਕਿਆ ਗਿਆ, ਉਹਦੇ ਚੋਂ ਜਿਹੜਾ ਮੱਖਣ ਪਨੀਰ ਜਿਹੜਾ ਨਿਕਲਿਆ ਨਾ, ਉਹ ਆ ਇਹ ਜਿਹੜਾ ਇਸ ਮੌਕੇ ਸਾਡੀ ਕੌਮ ਦੇ ਵਿੱਚ ਇਹ ਯੋਧਿਆਂ ਵਾਲੀ ਚੜ੍ਹਤ ਤੇ ਔਰ ਇਹ ਐਂਟੀ ਸਿੱਖ ਤਾਕਤਾਂ ਨੂੰ ਵੀ ਇਹ ਕੋਈ ਗੱਲ ਹੋਈ? ਇਹ ਕਿਹੜਾ ਤਰੀਕਾ ਹੋਇਆ? ਪਰ ਅੱਜ ਤੋਂ ਪਹਿਲਾਂ ਇਹੀ ਢੰਗ ਤਰੀਕਾ ਸੀ ਜਿਹਦੀ ਕਰਕੇ ਸਾਡੇ ਸਾਰੇ ਦੁਨੀਆ ਭਰ ਦੇ ਵਿੱਚ ਹੀ ਮੈਂ ਦੇਖਦਾ ਵਾਈਕਿੰਗ ਇੱਕ ਸੀਰੀਅਲ ਆ, ਉਹਦੇ ਚ ਵੀ ਯੋਧਿਆਂ ਦੇ ਗੁਣਗਾਨ ਆ। ਐਰਤਰੋਲ ਗਾਜੀ ਆ, ਉਹਦੇ ਚ ਵੀ ਯੋਧਿਆਂ ਦੇ ਗੁਣਗਾਨ ਆ। ਇੱਥੇ ਜਿਹੜੇ ਮਹਾਭਾਰਤ ਤੇ ਰਾਮਾਇਣ ਸੀਰੀਅਲ ਆ, ਉਹਦੇ ਚ ਵੀ ਗੁਣਗਾਨ ਆ। ਅੱਛਾ, ਜੇ ਤਾਂ ਮੁਸਲਮਾਨ, ਈਸਾਈ ਤੇ ਹਿੰਦੂ ਆਪਦੇ ਯੋਧਿਆਂ ਦੇ ਗੁਣ ਗਾਉਣ ਵਾਲੀਆਂ ਗੱਲਾਂ ਕਰਨ, ਫੇਰ ਕਹਿੰਦੇ ਕੋਈ ਸਮੱਸਿਆ ਨਹੀਂ। ਪਰ ਜਿੱਦਣ ਸਿੱਖਾਂ ਨੇ ਆਪਦੇ ਯੋਧਿਆਂ ਦੇ ਗੁਣ ਗਾਉਣੇ ਸ਼ੁਰੂ ਕਰਤੇ ਕਿਸੇ ਕਲਾਕਾਰ ਕਿਸੇ ਸੀਰੀਅਲ 'ਚ, ਫੇਰ ਕਹਿੰਦੇ ਬੜਾ ਮਾੜਾ ਹੋ। ਸੋ ਜਿਹੜਾ ਸਾਡੀ ਕੌਮ ਨੇ ਇਹੋ ਜਿਹਾ ਮਨੁੱਖ ਸਿਰਜਿਆ ਜਿਹਦੇ ਵਿੱਚ ਧੀਆਂ ਨੂੰ ਵੀ ਇਹੋ ਜਿਹੇ ਯੋਧਿਆਂ ਵਰਗੀਆਂ ਲੜਾਕੂ ਵਧੀਆ ਬਣਾਇਆ, ਵੀ ਆ ਜਿਹੜਾ ਧਰਨਾ ਚੱਲ ਰਿਹਾ ਉੱਥੇ ਇੱਕ ਅਕਹਿਰੇ ਜਿਹੇ ਸਰੀਰ ਦੀ ਅੱਲੜ ਜੀ ਉਮਰ ਦੀ 20-25 ਸਾਲ ਦੀ ਧੀ ਆ ਸਾਡੀ, ਉਹ ਖਾਕੀ ਵਰਦੀਆਂ ਨਾਲ ਭਿੜ ਰਹੀ ਹੈ ਔਰ ਆਖਰੀ ਦਮ ਤੱਕ ਉਹਨਾਂ ਨਾਲ ਆਕੜ ਕੇ ਪੂਰਾ ਵੀ ਆਰਐਸਐਸ ਦੇ ਖਿਲਾਫ ਲੜ ਰਹੀ ਹੈ। ਆਖਰ ਕਿਉਂ ਸਾਡੇ ਬੰਦੇ ਬਾਕੀ ਸਾਰੇ ਭਾਰਤ ਦੀਆਂ ਕੁੜੀਆਂ ਵਾਂਗੂ ਬੀਬੇ ਬਾਲਕ ਤੇ ਸਾਊ ਜੇ ਬਣ ਕੇ ਕਿਉਂ ਨਹੀਂ ਹੈਗੇ? ਤੁਸੀਂ ਸੱਥ ਜਥੇਬੰਦੀ ਦੇ ਪ੍ਰਧਾਨ ਸਮੇਤ ਸਾਰਿਆਂ ਦੀਆਂ ਵੀਡੀਓਜ਼ ਲਾਜ਼ਮੀ ਦੇਖੋ ਤੇ ਦਿੱਲੀ ਵਾਲਿਆਂ ਦੀਆਂ ਦੇਖੋ। ਉੱਥੇ ਉਹ ਜਿਹੜਾ ਧਰਨਾ ਵੀ ਦੇ ਰਹੇ, ਉਹ ਚ ਤਾੜੀਆਂ ਜਿਹੀਆਂ ਮਾਰ ਕੇ ਕਿੱਦਾਂ ਜਿਹਾ ਪਾਈ ਜਾਂਦੇ ਆ। ਸਾਡੇ ਤਾਂ ਜਕਾਰੇ ਛੱਡ ਕੇ ਮਗਰ ਪੈਣ ਵਾਲੇ। ਸੋ ਜਿਹੜੀ ਫਿਤਰਤ ਹੁੰਦੀ ਆ ਕੌਮਾਂ ਦੀ, ਸਾਡਾ DNA ਹੀ ਵੱਖਰਾ, ਸਾਡਾ ਸੁਭਾਅ ਹੀ ਵੱਖਰਾ। ਇੱਥੇ ਮੈਂ ਡਾਕਟਰ ਸੁਖਦਿਆਲ ਸਿੰਘ ਦੀ ਇੱਕ ਬਹੁਤ ਮਹਾਨ 3 ਭਾਗਾਂ ਚ ਉਹਨਾਂ ਨੇ ਪੰਜਾਬ ਦਾ ਇਤਿਹਾਸ ਲਿਖਿਆ। ਉਹਦੇ ਚ ਉਹਨਾਂ ਨੇ ਇਹ ਗੱਲ ਲਿਖੀ ਆ ਕਿ ਲਗਾਤਾਰ ਲੜਾਈ ਦਾ ਅਖਾੜਾ ਬਣਨ ਵਾਲੇ ਖੇਤਰ ਨੂੰ ਨਫਾ ਅਤੇ ਨੁਕਸਾਨ ਦੋਵੇਂ ਹੁੰਦੇ ਨੇ। ਇਹ ਵੱਖਰੀ ਗੱਲ ਆ ਕਿ ਨਫਾ ਕਿਸ ਤਰ੍ਹਾਂ ਦਾ ਹੁੰਦਾ, ਨੁਕਸਾਨ ਕਿਸ ਤਰ੍ਹਾਂ ਦਾ। ਲਗਾਤਾਰ ਲੜਾਈ ਦਾ ਮੈਦਾਨ ਬਣੇ ਰਹਿਣ ਦਾ ਪੰਜਾਬ ਨੂੰ ਮੁੱਖ ਫਾਇਦਾ ਇਹ ਹੋਇਆ ਕਿ ਇੱਥੋਂ ਦੇ ਲੋਕਾਂ 'ਚ ਜੰਗਜੂ ਬਿਰਤੀਆਂ ਵਸ ਗਈਆਂ। ਇਹਨਾਂ ਦੀ ਸੋਚ ਵਿੱਚ, ਇਹਨਾਂ ਦੇ ਰੋਜ਼ਾਨਾ ਕੰਮਾਂ ਕਾਜਾਂ 'ਚ, ਨਿੱਤ ਦੀ ਬੋਲ ਚਾਲ ਵਿੱਚ, ਗੀਤਾਂ 'ਚ, ਕਹਾਣੀਆਂ 'ਚ ਲੜਾਈਆਂ ਦੀਆਂ, ਸੂਰਮਗਤੀ ਦੀਆਂ, ਸ਼ਹਾਦਤਾਂ ਦੀਆਂ ਗੱਲਾਂ ਸਮਾ ਗਈਆਂ। ਭਾਵੇਂ ਕਿ ਲੋਕ ਲੜਾਕੇ ਤੇ ਬਹਾਦਰ ਬਣ ਗਏ, ਜੋ ਲੜਾਈ ਤੋਂ ਮੁਕਤ ਖੇਤਰਾਂ ਨੇ ਕਲਾ, ਸਾਹਿਤ ਅਤੇ ਆਰਥਿਕ ਪੱਖੋਂ ਤਰੱਕੀ ਕੀਤੀ ਹੈ, ਤਾਂ ਉੱਥੇ ਦੂਜਾ ਮਾੜਾ ਪ੍ਰਭਾਵ ਇਹ ਪਿਆ ਕਿ ਉੱਥੋਂ ਦੇ ਲੋਕ ਡਰਪੋਕ ਕਿਸਮ ਦੇ ਬਣ ਗਏ। ਜਿੱਥੇ ਜੰਗ ਨਾ ਹੋਵੇ, ਜਿੱਥੇ ਸ਼ਾਂਤੀ ਹੋਵੇ, ਉੱਥੇ ਡਰਪੋਕ ਵੀ ਹੁੰਦੇ। ਇਹ ਜਿਹੇ ਲੋਕਾਂ 'ਚ ਦਾਸ ਭਾਵਨਾ ਪੈਦਾ ਹੋ ਗਈ। ਇਹ ਸਾਰੀ ਲੰਬੀ ਚੌੜੀ ਗੱਲ ਉਹਨਾਂ ਨੇ ਲਿਖੀ ਆ ਤੇ 251 ਨੰਬਰ ਸਫ਼ੇ ਤੇ ਹੋਰ ਲਿਖੀ ਹੈ। ਜੰਗਾਂ ਯੁੱਧਾਂ ਤੇ ਤਬਾਹੀ ਨਾਲ ਪੰਜਾਬ ਨੂੰ ਇਹ ਫਾਇਦਾ ਹੋਇਆ ਕਿ ਸਮੇਂ ਦੀ ਮਾਰ ਨੇ ਪੰਜਾਬੀਆਂ ਨੂੰ ਲੜਾਕੇ, ਨਿੱਡਰ, ਸੂਰਬੀਰ ਤੇ ਜੰਗੀ ਯੋਧੇ ਬਣਾ ਦਿੱਤਾ। ਲੰਬੀ ਚੌੜੀ ਕਥਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਦੇ ਇਤਿਹਾਸ ਤੇ, ਆਪਦੇ ਵਿਰਸੇ ਤੇ, ਆਪਦੇ ਫਲਸਫੇ ਤੇ ਮਾਣ ਕਰਿਆ ਕਰੀਏ। ਅੱਜ ਸਾਰੇ ਭਾਰਤ ਨੂੰ ਦਿਖ ਰਿਹਾ ਕਿ ਮੋਦੀ ਦੇ ਜ਼ੁਲਮ ਸਾਹਮਣੇ ਇਕੱਲਾ ਪੰਜਾਬ ਖੜ ਸਕਦਾ, ਪੰਥ ਖੜ ਸਕਦਾ। ਆਓ ਆਪਣੇ ਧਰਮ ਤੇ ਕੌਮ 'ਚ ਪ੍ਰਪੱਕ ਹੋ ਕੇ ਚੜ੍ਹਦੀ ਕਲਾ ਵਾਲਾ ਜੀਵਨ ਗੁਜ਼ਾਰੀਏ ਤੇ ਖਾਲਿਸਤਾਨ ਵੱਲ ਤੁਰੀਏ। ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।